ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਮਰਸ਼ੀਅਲ ਇੰਸ਼ੋਰੈਂਸ ਵਰਕਰ ਕੌਮ ਦੇ ਲਈ ਇਹਨਾਂ ਨੂੰ ਅੱਜ ਹੀ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ ਖੰਡਾ ਪਰਿਵਾਰ ਵਾਸ਼ਿੰਗਟਨ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਮਿੰਟੂ ਜੀ ਸ਼ੁਰੂ ਕਰਦੇ ਹਾਂ। ਜਿਹੜੇ ਗਵਾਂਢੀ ਮੁਲਕ ਭਾਰਤ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿੰਦੇ ਕਰੜਾ ਰੁੱਖ ਦੇਖਣ ਨੂੰ ਮਿਲਿਆ। ਕਹਿੰਦੇ ਇੱਕ ਵੀ ਅੱਤਵਾਦੀ ਪਾਕਿਸਤਾਨ ਵਿੱਚ ਨਹੀਂ ਰਹਿਣ ਦਿਆਂਗੇ। ਬਿਲਕੁਲ ਬੜਾ ਕਰੜਾ ਬਿਆਨ ਦਿੱਤਾ ਇਮਰਾਨ ਖਾਨ ਨੇ। ਇਮਰਾਨ ਖਾਨ ਦਾ ਵੈਸੇ ਜੇ ਦੇਖੀਏ ਤੇ ਰਵੱਈਆ ਜਿਹੜਾ ਹੁਣ ਤੱਕ ਇੱਕ ਇਹੋ ਜਿਹਾ ਰਵੱਈਆ ਰਿਹਾ ਜਿਹਦਾ ਕਿ ਭਾਰਤ ਦੇ ਵਿੱਚ ਵੀ ਕੁਛ ਲੋਕ ਜਿਹੜੇ ਆ ਸਵਾਗਤ ਕਰਦੇ ਆ ਕਿ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਇਮਰਾਨ ਖਾਨ ਸਾਹਿਬ ਦਾ ਜਿਹੜਾ ਰਵੱਈਆ ਉਹ ਠੀਕ ਠਾਕ ਆ। ਔਰ ਜਿਹੜੇ ਲੋਕ ਇੱਥੇ ਇਸ ਰਵੱਈਏ ਦੀ ਸ਼ਲਾਘਾ ਕਰਦੇ ਆ, ਸਲਾਹਤ ਕਰਦੇ ਆ, ਉਹਨਾਂ ਨੂੰ ਇੱਥੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ। ਸੋ ਇਮਰਾਨ ਖਾਨ ਨੇ ਇੱਕ ਦਫਾ ਫੇਰ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਇੱਥੋਂ ਆਪਣਾ ਸੰਗਠਨ ਚਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਦੂਸਰੇ ਦੇਸ਼ਾਂ ਦੇ ਹਮਲਿਆਂ ਦੇ ਵਿੱਚ ਸ਼ਾਮਲ ਹੋਊਗਾ। ਤਾਂ ਸਿੱਧਾ ਸੰਕੇਤ ਭਾਰਤ ਨੂੰ ਲੈ ਕੇ ਹੀ ਆ। ਔਰ ਵੱਡੀ ਗੱਲ ਤੇ ਇਹ ਹੋਈ ਆ ਕਿ ਕੱਲ ਇੱਕ ਖਬਰ ਆਉਣ ਡਈ ਸੀਗੀ ਕਿ ਜਿਹੜੀ ਜੁਮੇ ਦੀ ਤਕਰੀਰ ਕਰਦਾ ਸਈਦ ਹਾਫਿਜ਼, ਉਹਦੀ ਤਕਰੀਰ ਵੀ ਰੋਕੀ ਗਈ ਆ। ਮਤਲਬ ਕਿ ਪਾਬੰਦ ਕਰ ਦਿੱਤਾ ਗਿਆ ਕਿ ਉਹ ਤਕਰੀਰ ਨਹੀਂ ਕਰੂਗਾ। ਸੋ ਇਸ ਤਰ੍ਹਾਂ ਦੇ ਸਟੈਪ ਚੁੱਕੇ ਗਏ ਆ। ਕੁਛ ਲੋਕ ਹਿਰਾਸਤ 'ਚ ਲਏ ਜਾ ਰਹੇ ਆ। ਹਾਲਾਂਕਿ ਇਹਨਾਂ ਦੇ ਪਹਿਲਾਂ ਜਿਹੜੇ ਉਹ ਹੈਗੇ ਗਫੂਰ ਸਾਹਿਬ ਮੇਜਰ ਜਨਰਲ, ਉਹਨਾਂ ਨੇ ਕਿਹਾ ਸੀਗਾ ਕਿ ਉਹ ਇੱਥੇ ਹੈ ਹੀ ਨਹੀਂ ਗਾ। ਫਿਰ ਬਾਅਦ ਦੇ ਵਿੱਚ ਇਹਨਾਂ ਦੇ ਮੰਤਰੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਸੀਗੀ ਕਿ ਉਹ ਇੱਥੇ ਹੀ ਆ, ਮਸੂਦ ਅਜ਼ਹਰ ਇੱਥੇ ਹੀ ਆ। ਉਹ ਪਹਿਲਾਂ ਗਫੂਰ ਸਾਹਿਬ ਨੇ ਕਿਹਾ ਸੀਗਾ ਕਿ ਨਹੀਂ, ਮਤਲਬ ਕਿ ਉੱਥੇ ਥੋੜ੍ਹੀ ਜਿਹੀ ਝੋਲ ਨਜ਼ਰ ਆਈ, ਇਹਨਾਂ ਦੇ ਵਿੱਚ ਦੋਗਲਾਪੰਥੀ ਜਿਹੀ ਨਜ਼ਰ ਆਈ। ਪਰ ਬਾਅਦ ਦੇ ਵਿੱਚ ਇਹ ਚੀਜ਼ਾਂ ਸਪਸ਼ਟ ਹੋ ਗਈਆਂ। ਉਹਦੇ ਮਰਨ ਦੀ ਖਬਰ ਆ ਗਈ ਮਸੂਦ ਅਜ਼ਹਰ ਦੇ, ਫਿਰ ਉਹਨਾਂ ਨੇ ਡਿਨਾਈ ਕੀਤਾ। ਉਹਦੀ ਇੱਕ ਵੀਡੀਓ ਆ ਗਈ, ਉਹਦੇ ਵਿੱਚ ਉਹ ਕਹਿੰਦਾ ਕਿ ਜ਼ਿੰਮੇਵਾਰੀ ਲੈ ਰਿਹਾ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਹੁਣ ਜੋ ਇਮਰਾਨ ਖਾਨ ਨੇ ਕਿਹਾ ਜੇ ਇਹਦੇ ਤੇ ਪਹਿਰਾ ਦਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਵੀ ਠੀਕ ਆ। ਕਿਉਂਕਿ ਤੁਹਾਨੂੰ ਯਾਦ ਹੀ ਆ ਰਾਜ ਕਰਨਵੀਰ ਸਿੰਘ ਜੀ ਕਿ ਉਹ ਜੋ ਫਾਈਨੈਂਸ਼ੀਅਲ ਟਾਸਕ ਫੋਰਸ ਆ ਉਹਨਾਂ ਨੇ ਇਹਨਾਂ ਨੂੰ ਗ੍ਰੇ ਲਿਸਟ 'ਚ ਪਾਇਆ ਤੇ ਕੱਢਣ ਤੋਂ ਇਨਕਾਰ ਕਰ ਦਿੱਤਾ ਐਤਕੀ। ਤਾਂ ਉਹਦਾ ਖਮਿਆਜਾ ਜਿਹੜਾ ਪਾਕਿਸਤਾਨ ਨੂੰ ਆਰਥਿਕ ਤੌਰ ਤੇ ਬਹੁਤ ਵੱਡਾ ਭੁਗਤਣਾ ਪੈ ਰਿਹਾ। ਸੋ ਜੇ ਇਮਰਾਨ ਖਾਨ ਨੇ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ, ਇਸ ਮੁਲਕ ਨੂੰ ਇਸ ਖੂਹ ਦੇ ਵਿੱਚੋਂ ਕੱਢਣਾ, ਤੇ ਉਹਨੂੰ ਇਹੋ ਜਿਹੇ ਸਟੈਪ ਚੁੱਕਣੇ ਹੀ ਪੈਣਗੇ। ਸੰਦੇਸ਼ ਸਾਫ਼ ਦੇਣਾ ਪਊਗਾ ਦੁਨੀਆ ਨੂੰ ਕਿ ਨਹੀਂ, ਅਸੀਂ ਇਸ ਚੀਜ਼ ਦੀ ਮੁਖਾਲਫਤ ਕਰਦੇ ਹਾਂ, ਅਸੀਂ ਇਸ ਚੀਜ਼ ਦੇ ਉਲਟ ਹਾਂ। ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਆ। ਬਾਕੀ ਹੁਣ ਦੇਖੋ ਉੱਥੋਂ ਦਾ ਜਿਹੜਾ ਅੰਦਰੂਨੀ ਸਿਸਟਮ ਆ ਉਹ ਕਿੰਨਾ ਕੁ ਸਾਥ ਦਿੰਦਾ ਇਮਰਾਨ ਖਾਨ ਦਾ, ਖਾਸ ਤੌਰ ਤੇ ਆਰਮੀ ਹੈ। ਔਰ ਵੈਸੇ ਇਹ ਦਬਾਅ ਜਿਹੜਾ ਉਹ ਕੌਮਾਂਤਰੀ ਵੀ ਹੈ। ਤੁਸੀਂ ਦੇਖਿਆ ਹੋਣਾ ਕਿ ਅਮਰੀਕਾ ਜਿਹੜਾ ਉਹ ਅੰਦਰ ਖਾਤੇ ਇਹਨਾਂ ਨੂੰ ਘੁਰਕੀਆਂ ਦੇਣ ਡਿਆ। ਔਰ ਚਾਈਨਾ ਨੇ ਵੀ ਐਤਕੀ ਖੁੱਲ ਕੇ ਸਾਥ ਨਹੀਂ ਦਿੱਤਾ ਜਦੋਂ ਭਾਰਤ ਪਾਕਿਸਤਾਨ ਦਾ ਕੰਫਲਿਕਟ ਜਿਹੜਾ ਜ਼ੋਰਾਂ ਤੇ ਚੱਲ ਗਿਆ, ਖਾਸ ਤੌਰ ਤੇ ਪੁਲਵਾਮਾ ਹਮਲੇ ਤੋਂ ਬਾਅਦ। ਤਾਂ ਚਾਈਨਾ ਨੇ ਨੋਰਮਲੀ ਜਿੱਦਾਂ ਇੱਕ ਸਿਆਣਾ ਬੰਦਾ ਸਲਾਹ ਦਿੰਦਾ ਕਿ ਯਾਰ ਤੁਸੀਂ ਏਦਾਂ ਕਰੋ ਕਿ ਰਲ ਮਿਲ ਕੇ ਇਕੱਠੇ ਬੈਠ ਕੇ ਸਮੱਸਿਆ ਦਾ ਹੱਲ ਕੱਢੋ, ਹੁਣ ਵੀ ਚਾਈਨਾ ਜਿਹੜਾ ਉਹ ਇਹੀ ਕਹਿੰਦਾ ਕਿ ਦੋਨੇ ਭਾਰਤ ਅਤੇ ਪਾਕਿਸਤਾਨ ਜਿਹੜੇ ਆ ਉਹ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਰਨ। ਤਾਂ ਕਹਿਣ ਦਾ ਭਾਵ ਇਹ ਆ ਕਿ ਕੌਮਾਂਤਰੀ ਦਬਾਅ ਵੀ ਹੈ। ਪਰ ਜੋ ਵੀ ਆ ਦਬਾਅ, ਚਾਹੇ ਕੌਮਾਂਤਰੀ ਹੋਵੇ, ਚਾਹੇ ਅੰਦਰੂਨੀ ਹੋਵੇ, ਚਾਹੇ ਇਹਨਾਂ ਦੀ ਆਪਣੀ ਸੋਚ ਹੋਵੇ, ਮੇਰੇ ਖਿਆਲ ਦੇ ਨਾਲ ਜੇ ਇਹ ਸਟੈਪ ਚੁੱਕਦੇ ਆ
ਤਾਂ ਨਾ ਸਿਰਫ ਉੱਥੋਂ ਦੇ ਆਵਾਮ ਨੂੰ ਇਸ ਚੀਜ਼ ਦਾ ਇਸਤਕਬਾਲ ਕਰਨਾ ਚਾਹੀਦਾ, ਬਲਕਿ ਜੋ ਗਵਾਂਢੀ ਹੈ ਯਾਨੀ ਭਾਰਤ ਆ, ਉਹਨਾਂ ਨੂੰ ਵੀ ਇਹਨਾਂ ਪਹਿਲ ਕਦਮੀਆਂ ਦਾ ਸਵਾਗਤ ਕਰਨਾ ਚਾਹੀਦਾ। ਇਹ ਨਹੀਂ ਕਰਨਾ ਚਾਹੀਦਾ ਨਾਟਕ ਕਰਦੇ ਉਹ ਕਰਦੇ ਆ। ਠੀਕ ਹੈ ਭਾਈ, ਜੇ ਤੁਸੀਂ ਕੋਸ਼ਿਸ਼ ਕਰਦੇ ਹੋ, ਕੋਸ਼ਿਸ਼ ਕਰਕੇ ਦਿਖਾ ਦਿਓ, ਜੇ ਸਿੱਟੇ ਤੁਸੀਂ ਪੋਜ਼ਿਟਿਵ ਕੱਢੋਗੇ ਤਾਂ ਅਸੀਂ ਉਸ ਚੀਜ਼ ਦਾ ਸਵਾਗਤ ਕਰਾਂਗੇ। ਜੀ ਜੀ ਬਿਲਕੁਲ, ਇਹ ਚੰਗਾ ਹੀ ਰਹੂਗਾ ਸਾਰਿਆਂ ਵਾਸਤੇ ਹੀ ਵੀ ਜਿਹੜੇ, ਕਿਉਂਕਿ ਜਿਹੜੇ ਦੇਖੋ ਇਹ ਭਰਾ ਭੈਣ ਭਰਾ ਵਿਛੜੇ ਹੋਏ ਨੇ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ, ਅਤੇ ਹੈ ਤਾਂ ਸਾਰੇ ਜਾਣੇ ਕਲਚਰ ਵੀ ਸਾਂਝਾ, ਸਾਰਾ ਕੁਛ ਤਾਂ ਸਾਂਝਾ ਆ, ਪਰ ਕਿਤੇ ਨਾ ਕਿਤੇ ਜਿਹੜਾ ਨਾ ਕਹਿ ਲਓ ਵੀ ਜਿਹੜੇ ਬਾਹਰਲੇ ਮੁਲਕ ਉਹ ਫਾਇਦਾ ਜਿਹੜਾ ਚੱਕ ਰਹੇ ਇਹਨਾਂ ਦੋਨਾਂ ਮੁਲਕਾਂ ਦੀ ਲੜਾਈ 'ਚ, ਹਥਿਆਰ ਸੋਹਣੇ ਜਿਹੜੇ ਆਪਣੇ ਵੇਚੀ ਜਾ ਰਹੇ ਆ। ਜੀ 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 ਬਿਲਕੁਲ। ਦੁਕਾਨਦਾਰਾਂ ਨੇ ਸੌਦਾ ਵੇਚਣਾ ਹੀ ਆ, ਤੇ ਇਹਨਾਂ ਨੂੰ ਹੁਣ ਸੋਚਣਾ ਚਾਹੀਦਾ ਕਿ ਕਦੋਂ ਤੱਕ ਤੁਸੀਂ ਇਹ ਧੌਣ ਵੱਢ ਲੜਾਈ ਸ਼ੁਰੂ ਕਰਕੇ ਤੇ ਇਹਨੂੰ ਲੈ ਕੇ ਚਲੋਗੇ ਅੱਗੇ ਤੱਕ, ਕਿਉਂਕਿ ਦੋਨਾਂ ਮੁਲਕਾਂ ਦੀ ਜੇ ਆਪਾਂ ਦੇਖੀਏ ਤਾਂ ਇੱਕ ਚੀਜ਼ ਜਿਹੜੀ ਆ ਉਹ ਸਿਮਲਰ ਹੀ ਆ, ਇੱਕੋ ਜਿਹੀ ਆ। ਇਹ ਬਹੁਤ ਵੱਡਾ ਵਰਗ ਹੈ ਜਿਹਨੂੰ ਰੋਟੀ ਵੀ ਮੁਹੱਈਆ ਨਹੀਂ, ਰੋਟੀ ਵੀ ਮੁਨੱਸਰ ਜਿਹੜੀ ਆ ਬੜੀ ਔਖੀ ਜੀ, ਤਾਂ ਉਹਦੇ ਲਈ ਇਹ ਨੀਤੀਆਂ ਲਿਆਉਣ, ਬੇਰੁਜ਼ਗਾਰੀ ਵਾਸਤੇ ਨੀਤੀਆਂ ਲਿਆਉਣ, ਵਿਕਾਸ ਵਾਸਤੇ ਨੀਤੀਆਂ ਲਿਆਉਣ, ਨਾ ਕਿ ਟੈਂਕਾਂ ਤੋਪਾਂ ਤੇ ਬਹੁਤ ਵੱਡਾ ਸਰਮਾਇਆ ਖਰਚ ਕਰ। ਜੀ ਬੇਰੁਜ਼ਗਾਰੀ ਦੀ ਮਿੰਟੂ ਜੀ ਗੱਲ ਕਰਦੇ ਹਾਂ, ਕੱਲ੍ਹ ਦੀ ਉਹ ਵੀਡੀਓ ਕਾਫੀ ਚਰਚਾ ਦਾ ਜਿਹੜਾ ਵਿਸ਼ਾ ਬਣੀ ਆ, ਜਿਹੜੀ ਭਾਰਤ ਦੇ ਵਿੱਚੋਂ ਹੀ ਆਈ ਆ ਵੀ ਬੇਰੁਜ਼ਗਾਰ ਨੇ ਬੇਰੁਜ਼ਗਾਰੀ ਬਾਰੇ ਸਵਾਲ ਪੁੱਛਿਆ ਤੇ ਉੱਥੇ ਉਹਦਾ ਚੰਗਾ ਕਹਿੰਦੇ ਕਟਾਪਾ ਵੀ ਕਰ ਛੱਡਿਆ। ਨਹੀਂ, ਇਹ ਨਿਊ ਇੰਡੀਆ, ਮੈਂ ਤਾਂ ਡਿੱਕਣ ਡਿਆ ਸੀਗਾ ਕਿ ਨਿਊ ਇੰਡੀਆ ਹੁਣ ਤੱਕ ਦਿਖਿਆ ਕਿਉਂ ਨਹੀਂ ਆ। ਹੁਣ ਪਤਾ ਲੱਗਿਆ ਕਿ ਨਿਊ ਇੰਡੀਆ ਜਿਹੜਾ ਉਹ ਲੋਕਾਂ ਨੂੰ ਕੁੱਟ ਰਿਹਾ ਹੈ, ਉਹ ਲੋਕਾਂ ਨੂੰ ਕੁੱਟ ਰਿਹਾ ਕਿ ਤੁਸੀਂ ਨਿਊ ਇੰਡੀਆ ਦੇ ਵਿੱਚ ਇੰਡੀਆ ਬਾਰੇ ਸਵਾਲ ਕਿਉਂ ਕੀਤਾ। ਸੋ ਉਹ ਜਿਹੜੀ ਵੀਡੀਓ ਆਈ ਆ ਉਹ ਮੁਜ਼ੱਫਰਨਗਰ ਦੀ ਆ। ਦੇਖੋ ਉਹ ਬੱਚਾ ਜਿਹੜਾ ਜਿਹਨੇ ਸਵਾਲ ਕੀਤਾ ਉਹ ਉੱਥੇ ਬੋਰਡ ਦਾ ਐਗਜ਼ਾਮ ਦੇਣ ਆਇਆ ਸੀਗਾ ਲਖਨਊ 'ਚ, ਇੱਕ ਪਾਰਕ 'ਚ ਬੈਠਾ ਸੀ ਜਿੱਦਾਂ ਬੱਚੇ ਘੁੰਮਦੇ ਆ, ਤੇ ਓਦਾਂ ਉੱਥੇ ਉਹ ਵੀ ਘੁੰਮਣ ਡਿਆ ਸੀਗਾ। ਉੱਥੇ ਕੋਈ ਰਿਪੋਰਟਰ ਆ ਗਿਆ, ਗਰਾਊਂਡ ਜ਼ੀਰੋ ਤੇ ਰਿਪੋਰਟਿੰਗ ਕਰਦੇ ਉੱਤੇ ਸੀ, ਕੋਈ ਡਿਬੇਟ ਚੱਲਦਾ ਪਿਆ ਸੀ, ਓਪੀਨੀਅਨ ਲਏ ਜਾ ਰਹੇ ਸੀਗੇ। ਤਾਂ ਉਹ ਮੁੰਡੇ ਤੋਂ ਪੁੱਛਿਆ, ਉਹ ਮੁੰਡੇ ਨੇ ਆਖਿਆ ਕਿ ਬੇਰੁਜ਼ਗਾਰੀ ਦਾ ਬੁਰਾ ਹਾਲ ਆ। ਤੇ ਉਹਨੇ ਇੰਨਾ ਕਿਹਾ, ਉੱਥੇ ਜਿਹੜੇ ਇਹਨਾਂ ਦੇ ਫਿਰਦੇ ਸੀਗੇ ਸਮਰਥਕ, ਉਹਨਾਂ ਨੇ ਚੱਕ ਕੇ ਮੁੰਡਾ ਢਾਲਿਆ। ਹਾਲਾਂਕਿ ਇਹ ਤਾਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨਹੀਂ ਸੀਗੇ, ਪਰ ਜੇ ਉਹ ਸਮਰਥਕ ਨਹੀਂ ਸੀ ਤੇ ਉਹਨਾਂ ਦੀ ਕੀ ਲਾਗ ਡਾਟ ਸੀ ਉਸ ਮੁੰਡੇ ਨਾਲ। ਉਹ ਮੁੰਡਾ ਇੰਨਾ ਡਰ ਗਿਆ ਕਿ ਉਹਨੇ ਪੁਲਿਸ ਕੰਪਲੇਂਟ ਵੀ ਫਾਈਲ ਨਹੀਂ ਕਰਵਾਈ। ਉਹ ਕਹਿੰਦਾ ਮੈਂ ਨਹੀਂ ਕਰਵਾਉਣੀ ਕਿ ਮੇਰੀ ਜਾਨ ਹੋਰ ਜੋਖਮ ਦੇ ਵਿੱਚ ਪੈ ਜਾਵੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਡਰਿਆ ਹੋਊਗਾ, ਕਿੰਨਾ ਤਰਹਿਕਿਆ ਹੋਊਗਾ ਇਹਨਾਂ ਦੇ ਹੱਥੋਂ। ਤਾਂ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ, ਮੰਦਭਾਗਾ ਹੋਇਆ। ਪਰ ਗੱਲ ਤੇ ਇਹ ਹੈ ਨਾ ਕਿ ਜੇ ਏਦਾਂ ਦੀਆਂ ਡਿਬੇਟਾਂ ਜਾਂ ਮੀਡੀਆ ਹਾਊਸ ਜਿਹੜੇ ਇਸ ਤਰ੍ਹਾਂ ਦੀਆਂ ਇਹ ਰਿਪੋਰਟਿੰਗਾਂ ਕਰਦੇ ਆ, ਉਹਨਾਂ ਦੇ ਵਿੱਚ ਸਵਾਲ ਪੁੱਛਣ ਵਾਲਿਆਂ ਦਾ ਇਹ ਹਸ਼ਰ ਹੋਊਗਾ ਤੇ ਇਹਨਾਂ ਡਿਬੇਟਾਂ ਦੇ ਵਿੱਚ ਭਾਗ ਕੌਣ ਲਊਗਾ? ਜੇ ਭਾਗ ਲਊਗਾ ਤੇ ਸਵਾਲ ਕੌਣ ਕਰੂਗਾ? ਕਿਉਂਕਿ ਉੱਥੇ ਜੇ ਇਸ ਤਰ੍ਹਾਂ ਇਹ ਟੋਲੇ ਬਣ ਕੇ ਵਿਰੋਧੀ ਧਿਰ ਵਾਲੇ ਖੜੇ ਹੋਏ ਤਾਂ ਸਵਾਲ ਕੌਣ ਕਰੂਗਾ? ਸਵਾਲ ਤੇ ਦਮ ਤੋੜ ਦੇਊਗਾ। ਜਦ ਕਿ ਸਵਾਲਾਂ ਤੋਂ ਬਿਨਾਂ ਲੋਕਤੰਤਰ ਹੈ ਜਿਹੜਾ ਨਾ ਖੂਬਸੂਰਤ ਹੁੰਦਾ ਨਾ ਮਜ਼ਬੂਤ ਹੁੰਦਾ। ਤਾਂ ਸਵਾਲ ਤਾਂ ਹੋਣਗੇ। ਹੁਣ ਉਸ ਮੁੰਡੇ ਨੇ ਜੋ ਸਵਾਲ ਕੀਤਾ ਉਹਦੇ ਵਿੱਚ ਦੱਸੋ ਝੂਠ ਕੀ ਆ? ਝੂਠ ਕੀ ਆ ਕਿ 40-42 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਅੱਜ ਬੇਰੁਜ਼ਗਾਰੀ ਦਾ ਰਿਹਾ ਤਾਂ ਉਹ ਮੋਦੀ ਰਾਜ ਦੇ ਵਿੱਚ ਆ। ਮੈਂ ਕੱਲ ਵੀ ਗੱਲ ਕੀਤੀ ਸੀ, ਕੱਲ ਵੀ ਉਹ ਰਿਪੋਰਟ ਮੈਂ ਕੋਟ ਕੀਤੀ ਸੀਗੀ ਕਿ ਇੱਥੇ ਇੱਕ ਬਹੁਤ ਵੱਡੀ ਸੰਸਥਾ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ, ਉਹਨਾਂ ਨੇ ਵੀ ਰਿਪੋਰਟ ਕੀਤੀ ਕਿ 7.2% ਬੇਰੁਜ਼ਗਾਰੀ ਦਾ ਰਿਹਾ। ਜੇ ਹੁਣ ਬੇਰੁਜ਼ਗਾਰ ਜਾਂ ਪੜਾਕੂ ਮੁੰਡੇ ਆ ਜਾਂ ਕੁੜੀਆਂ ਜਿਹੜੀਆਂ ਉਹ ਸਵਾਲ ਨਹੀਂ ਕਰਨਗੀਆਂ ਬੇਰੁਜ਼ਗਾਰੀ ਤੇ, ਤਾਂ ਫਿਰ ਤੁਸੀਂ ਉਹਨਾਂ ਲਈ ਕਰੋਗੇ ਕੀ? ਜੇ ਤੁਸੀਂ ਸਵਾਲ ਦਾ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ, ਨੌਕਰੀ ਕੀ ਦਿਓਗੇ ਨਾਲ? ਜੀ। ਤੇ ਮਿੰਟੂ ਜੀ, ਇਹ ਜਿਹੜਾ 7.2 ਦਾ ਜਿਹੜਾ ਦਾਇਰਾ ਆ ਅਨਇੰਪਲੋਇਮੈਂਟ ਦਾ, ਬੇਰੁਜ਼ਗਾਰੀ ਦਾ, ਇਹ ਕਿੱਥੋਂ ਮਾਪਿਆ ਜਾਂਦਾ ਆ? ਵੀ ਜਿਹੜੇ ਅਪਲਾਈ ਕਰਦੇ ਆ ਵੀ ਸਾਨੂੰ ਭੱਤਾ ਦਿੱਤਾ ਜਾਵੇ, ਬੇਰੁਜ਼ਗਾਰੀ ਉਹਦੇ ਤੋਂ ਨਾਪਦੇ ਆ ਜਾਂ ਕਿੱਥੋਂ ਆਉਂਦਾ ਇਹ ਆਂਕੜਾ? ਨਹੀਂ, ਇਹਨਾਂ ਨੇ ਡਾਟਾ ਕੱਢਣਾ ਹੁੰਦਾ। ਜਿੱਦਾਂ ਇਹਨਾਂ ਨੇ ਪਿਛਲੀ ਵਾਰੀ ਇਹਨਾਂ ਦਿਨਾਂ ਦੇ ਵਿੱਚ ਡਾਟਾ ਕੱਢਿਆ ਸੀਗਾ ਕਿ 40 ਕਰੋੜ 60 ਲੱਖ ਕੋਲ ਕੰਮ ਹੈ, ਮੁੰਡੇ ਕੰਮ ਕਰ ਰਹੇ। ਜਦ ਕਿ ਇਸ ਵਾਰੀ ਇਹਨਾਂ ਨੇ ਡਾਟਾ ਕੱਢਿਆ ਕਿ ਜਿਹੜੇ 60 ਲੱਖ ਸੀ, ਵਧਣੇ ਤਾਂ ਕੀ ਸੀਗੇ, ਇੰਪਲਾਈ ਵਧਣੇ ਤਾਂ ਕੀ ਸੀਗੇ, ਕੰਮ ਰੁਜ਼ਗਾਰ ਜਿਹੜਾ ਹੋਰ ਵਧਣਾ ਤਾਂ ਕੀ ਸੀ, ਉਹ ਜਿਹੜੇ 60 ਲੱਖ ਉਤਲੇ ਸੀ ਉੱਡ ਗਏ। ਮਤਲਬ ਕਿ ਉਹਨਾਂ ਦਾ ਰੁਜ਼ਗਾਰ ਛੁੱਟ ਗਿਆ। ਸੋ ਇਹ ਡਾਟਾ ਬਹੁਤ ਮਜ਼ਬੂਤ ਆ, ਕਿਉਂਕਿ ਜੇ ਉਹਨਾਂ ਨੇ 40 ਕਰੋੜ ਦਾ ਡਾਟਾ ਕੱਢਿਆ ਦਾ ਮਤਲਬ ਹੈ ਕਿ ਕਾਫੀ ਵੱਡੇ ਪੱਧਰ ਤੇ ਸਰਵੇ ਹੋਇਆ ਹੋਵੇਗਾ, ਕਾਫੀ ਵੱਡੇ ਪੱਧਰ ਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੋਨੀਟਰ ਕੀਤਾ ਹੋਊਗਾ। ਜੀ ਜੀ ਬਿਲਕੁਲ। ਇਹਨਾਂ ਨੇ ਬਹੁਤ ਸਾਰੀਆਂ ਲੱਖਾਂ ਕਰੋੜਾਂ 'ਚ ਨੌਕਰੀਆਂ ਦੇਣੀਆਂ ਸੀ। ਇਹਦਾ ਮਤਲਬ ਉਹ ਵੀ ਗੱਲ ਜਿਹੜੀ ਇਹਨਾਂ ਦੀ ਬਸ ਗੱਲ ਹੀ ਬਣ ਕੇ ਰਹਿ ਗਈ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਇਹ ਬੜਾ ਗੰਭੀਰ ਮਸਲਾ ਆ। ਭਾਰਤ ਵਿੱਚ ਕਹਿੰਦੇ ਇਸ ਚੋਣਾਂ ਦੇ ਦੌਰਾਨ ਪੈਸੇ ਦੀ ਵਰਤੋਂ ਅਤੇ ਹਿੰਸਾ ਦੀ ਸੰਭਾਵਨਾ ਹੈ।
ਪੈਸੇ ਦੀ ਵਰਤੋਂ ਦਾ ਜਿੱਥੋਂ ਤੱਕ ਸਵਾਲ ਆ, ਜਿੱਥੋਂ ਤੱਕ ਇਸ ਚੀਜ਼ ਦਾ ਤਾਲੁਕ ਆ, ਉਹ ਤੇ ਆਪਾਂ ਨੂੰ ਪਤਾ ਹੈ ਕਿ ਪੈਸੇ ਤੋਂ ਬਿਨਾਂ ਤੇ ਕੋਈ ਬੰਦਾ ਸਿਆਸਤ ਦੇ ਵਿੱਚ ਐਂਟਰੀ ਹੋਈ ਨਹੀਂ ਮਾਰ ਸਕਦਾ ਜੀ। ਸਿਆਸਤ ਦੇ ਵਿੱਚ ਐਂਟਰੀ ਮਾਰਨ ਦਾ ਇਹੋ ਹੀ ਤਰੀਕਾ ਕਿ ਤੁਹਾਡੇ ਕੋਲ ਖੁੱਲਾ ਪੈਸਾ ਹੋਣਾ ਚਾਹੀਦਾ। ਤੁਸੀਂ ਵੱਡੇ ਨੇਤਾ ਦੀ, ਕਿਸੇ ਦੀ ਜਾਂ ਮੰਤਰੀ ਦੀ ਜੀ ਹਜ਼ੂਰੀ ਕਰਨ ਦੇ ਨਾਲ ਨਾਲ ਪੈਸਾ ਖਰਚਣ ਦੀ ਖੁੱਲ੍ਹ ਦਿਲੀ ਵੀ ਰੱਖਦੇ ਹੋ, ਉਹਦੇ ਸਮਾਗਮ ਆਯੋਜਿਤ ਕਰੋ, ਪੂਰੇ ਸਪਾਂਸਰ ਬਣ ਕੇ ਚੱਲੋ। ਨਾਲੇ ਜੋ ਚਮਚੇ ਦੀ ਸੇਵਾ ਉਹ ਤੇ ਤੁਸੀਂ ਫ੍ਰੀ 'ਚ ਕਰੋਗੇ, ਬਲਕਿ ਪੈਸਾ ਵੀ ਖਰਚ ਕਰੋ, ਫਿਰ ਤੁਹਾਡਾ ਰਾਜਨੀਤੀ ਦੇ ਵਿੱਚ ਰਸਤਾ ਬਣਦਾ। ਤਾਂ ਜਿੱਥੋਂ ਤੱਕ ਧਨ ਦੀ ਵਰਤੋਂ ਦੀ ਗੱਲ ਆ, ਪਿਛਲੀਆਂ ਚੋਣਾਂ ਜਦੋਂ ਹੋ ਕੇ ਹਟੀਆਂ ਸੀਗੀਆਂ, ਇਹਨਾਂ ਨੇ ਜਿਹੜੀ ਧਨ ਦੀ ਲਿਮਟ ਰੱਖੀ ਹੁੰਦੀ ਆ ਕਿ 70 ਲੱਖ ਯੂਜ਼ ਕਰਨਾ, ਫਲਾਣੇ MP ਨੇ ਇੰਨੇ ਲੱਖ ਯੂਜ਼ ਕਰਨਾ ਚੋਣ ਦੇ ਵਿੱਚ, ਤਾਂ ਉਸ ਸਮੇਂ ਗੋਪੀਨਾਥ ਮੁੰਡੇ ਨੇ ਖੁਦ ਕਿਹਾ ਸੀਗਾ ਕਿ ਮੇਰਾ 5-7 ਕਰੋੜ ਰੁਪਈਆ ਜਿਹੜਾ ਉਹ ਇਸ ਇਲੈਕਸ਼ਨ ਤੇ ਲੱਗ ਗਿਆ। ਚੁਣੇ ਹੋਏ MP ਨੇ ਬਾਅਦ ਦੇ ਵਿੱਚ ਗੋਪੀਨਾਥ ਮੁੰਡੇ ਦਾ ਦੇਹਾਂਤ ਹੋ ਗਿਆ ਸੀ, ਇੰਤਕਾਲ ਹੋ ਗਿਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪੈਸੇ ਦੀ ਵਰਤੋਂ ਕਿੰਨੀ ਹੁੰਦੀ ਹੈ। ਜੋ ਲਿਮਟ ਹੁੰਦੀ ਹੈ ਕਿ ਆਹ ਖਰਚਾ ਹੱਦ ਆ, ਉਹਦੇ ਤੋਂ ਤੇ ਕਈ ਗੁਣਾ ਗੱਲ ਤਾਂ ਚਲੇ ਜਾਂਦੀ ਆ। ਤਾਂ ਪੈਸੇ ਦੀ ਵਰਤੋਂ ਹੈ, ਆਪਾਂ ਨੂੰ ਵੀ ਪਤਾ ਹੈ। ਹੁਣ ਦੂਜੇ ਪੱਖ ਤੇ ਆਈਏ ਕਿ ਹਿੰਸਾ ਹੋ ਸਕਦੀ ਹੈ। ਦੇਖੋ, ਹਿੰਸਾ ਦੀ ਸੰਭਾਵਨਾ ਹੈ, ਔਰ ਇਹੋ ਜਿਹੀ ਇੱਕ ਰਿਪੋਰਟ ਅਮਰੀਕਾ ਦੀ ਵੀ ਇੱਕ ਮੇਰੇ ਖਿਆਲ ਦੇ ਨਾਲ ਏਜੰਸੀ ਨੇ ਦਿੱਤੀ ਸੀ, ਪਿੱਛੇ ਅਮਰੀਕਾ 'ਚ ਵੀ ਆਈ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਹਿੰਸਾ ਹੋ ਸਕਦੀ ਹੈ। ਜਿੱਦਾਂ ਬੰਗਾਲ ਆ, ਬੰਗਾਲ ਦੇ ਵਿੱਚ ਉੱਥੇ ਪੰਚਾਇਤੀ ਚੋਣਾਂ 'ਚ ਹੀ 35-40 ਕਤਲ ਹੋ ਗਏ। ਕੇਰਲ ਦੇ ਵਿੱਚ ਵੀ ਟਕਰਾਅ ਇਹਨਾਂ ਦਾ, ਕਰਨਾਟਕ ਦੇ ਵਿੱਚ, ਕਿਉਂਕਿ ਹੁਣ ਕੁਝ ਸਰਕਾਰਾਂ ਬਣ ਗਈਆਂ ਕਾਂਗਰਸ, ਉਹਨਾਂ ਰਾਜਾਂ ਦੇ ਵਿੱਚ ਭਾਜਪਾ ਦਾ ਕਾਡਰ ਹਾਲੇ ਵੀ ਮਜ਼ਬੂਤ ਆ। ਦੋਨਾਂ ਧਿਰਾਂ ਦਾ ਜਿੱਥੇ ਇਹਨਾਂ ਦਾ ਮੁਕਾਬਲਾ ਸਿੱਧੇ ਤੌਰ ਤੇ ਕਿਸੇ ਦੂਜੀ ਧਿਰ ਦੇ ਨਾਲ ਆ, ਤੇ ਸਰਕਾਰ ਜਿੱਥੇ ਦੂਜੀ ਧਿਰ ਦੀ ਆ, ਉੱਥੇ ਹੁਣ ਤੁਸੀਂ ਦੇਖੋਗੇ ਕਿ ਕਲੈਸ਼ ਅੱਜ ਵੀ ਹੁੰਦੇ ਆ। ਜਦੋਂ ਚੋਣਾਂ ਹੋਣਗੀਆਂ ਇਹ ਕਲੈਸ਼ ਜਿਹੜੇ ਆ ਉਹ ਫਿਰ ਹੋਰ ਤੀਬਰ ਹੋ ਜਾਣਗੇ। ਸੋ ਇਹ ਜਿਹੜੀ ਗੱਲ ਕਹੀ ਆ, ਇਹ ਜਿਹੜਾ ਸ਼ੰਕਾ ਜ਼ਾਹਰ ਕੀਤਾ, ਇਹ ਜਿਹੜੇ ਸਾਬਕਾ ਚੋਣ ਕਮਿਸ਼ਨਰ ਹੈ ਕ੍ਰਿਸ਼ਨਾ ਮੂਰਤੀ ਜੀ, ਉਹਨਾਂ ਨੇ ਸ਼ੰਕਾ ਜ਼ਾਹਰ ਕੀਤਾ ਕਿ ਇਸ ਵਾਰੀ ਲੋਕ ਸਭਾ ਦੇ ਵਿੱਚ ਪੈਸਾ ਕਿਤੇ ਜ਼ਿਆਦਾ ਵਹਾਇਆ ਜਾਊਗਾ, ਹਿੰਸਾ ਤੇ ਨਫ਼ਰਤ ਦਾ ਬੋਲਬਾਲਾ ਹੋਊਗਾ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਇੱਕ ਸਾਬਕਾ ਚੋਣ ਕਮਿਸ਼ਨਰ ਕਹਿ ਰਿਹਾ। ਔਰ ਤੁਸੀਂ ਦੇਖੋ ਨਾ ਕਿ ਮਾਹੌਲ ਤਕਰੀਬਨ ਤਿਆਰ ਕੀਤਾ ਜਾ ਰਿਹਾ, ਮਾਹੌਲ ਵੱਜ ਰਿਹਾ, ਔਰ ਇਹਦੇ ਵਿੱਚ ਨਫ਼ਰਤ ਜਿਹੜੀ ਆ ਉਹ ਸਿਰ ਚੜ੍ਹ ਕੇ ਬੋਲਦੀ ਪਈ ਆ। ਪੈਸਾ ਹਲੇ ਬੋਲੂਗਾ, ਜਦ ਕਿ ਦੂਸਰਾ ਜਿਹੜਾ ਮਾਹੌਲ ਹੈ ਹਿੰਸਾ ਵਾਲਾ, ਉਹ ਕਦੇ ਭਾਰਤ ਦੇ ਵਿੱਚੋਂ ਟਲਿਆ ਹੀ ਨਹੀਂ ਹੈ। ਸੋ ਇਸ ਕਰਕੇ ਆਪਾਂ ਜੇ ਦੇਖੀਏ ਖੁੱਲ੍ਹ ਦਿਲੀ ਦੇ ਨਾਲ, ਫਰਾਕ ਦਿਲੀ ਦੇ ਨਾਲ, ਤੇ ਮਾਹੌਲ ਦਾ ਪੇੜ ਵੱਜ ਚੁੱਕਾ। ਹੁਣ ਉਹ ਚੀਜ਼ਾਂ ਜਿਹੜੀਆਂ ਉਹ ਧਰਤੀ ਤੇ ਜਦੋਂ ਲਾਗੂ ਹੋਣਗੀਆਂ, ਜਦੋਂ ਇਹ ਅਮਲ 'ਚ ਲਿਆਉਣਗੇ, ਉਦੋਂ ਸਾਨੂੰ ਸ਼ਿੱਦਤ ਨਾਲ ਮਹਿਸੂਸ ਹੋਣੀਆਂ ਸ਼ੁਰੂ ਹੋਣਗੀਆਂ। ਸੋ ਇਲੈਕਸ਼ਨ ਹੈ ਜਿਹੜਾ ਇਸ ਵਾਰੀ ਦਾ ਤਕਰੀਬਨ ਵੈਸਾ ਹੀ ਹੋਣ ਜਾ ਰਿਹਾ ਜੈਸਾ ਕ੍ਰਿਸ਼ਨਾ ਮੂਰਤੀ ਨੇ ਕਿਹਾ। ਜੀ। ਸੋ ਚਿੰਤਾ ਦਾ ਵਿਸ਼ਾ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਜ਼ਰੂਰ ਇਹ ਬਣੀ ਜਾਂਦਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੁੰਬਈ ਬੰਬ ਧਮਾਕੇ ਤੋਂ ਬਾਅਦ ਮਨਮੋਹਨ ਸਰਕਾਰ ਨੇ ਫੌਜ ਨੂੰ ਕਾਰਵਾਈ ਦੀ ਆਗਿਆ ਨਹੀਂ ਸੀ ਦਿੱਤੀ। ਦੇਖੋ, ਇਹ ਰਹਿ ਕੇ ਮਾਮਲਾ ਉੱਠਦਾ ਜਦੋਂ ਵੀ ਕੋਈ ਅੱਤਵਾਦੀ ਸੰਗਠਨ ਭਾਰਤ ਦੇ ਵਿੱਚ ਹਮਲਾ ਕਰਦਾ, ਮਾਹੌਲ ਜਿਹੜਾ ਯੁੱਧ ਤੱਕ ਚਲੇ ਜਾਂਦਾ ਜਾਂ ਸਰਜੀਕਲ ਸਟ੍ਰਾਈਕ ਹੋ ਜਾਂਦੇ, 에ਅਰ ਸਟ੍ਰਾਈਕ ਹੋ ਜਾਂਦੇ ਆ, ਤਾਂ ਉਸ ਤੋਂ ਬਾਅਦ ਇਹ ਵੀ ਇਸ਼ੂ ਜਿਹੜਾ ਉਹ ਭੱਖ ਪੈਂਦਾ ਕਿ ਉਸ ਸਮੇਂ ਜੇ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਜਦੋਂ ਮੁੰਬਈ ਦਾ ਅਟੈਕ ਹੋਇਆ, ਤੇ ਸ਼ਾਇਦ ਇਹ ਹਾਲਾਤ ਜਿਹੜੇ ਆ ਉਹ ਇੰਨੇ ਬਦਤਰ ਨਾ ਹੁੰਦੇ, ਇੰਨੇ ਬਦਤਰੀਨ ਨਾ ਹੁੰਦੇ। ਹੁਣ ਫਿਰ ਇੱਕ ਅਖਬਾਰ ਨੇ, ਕੌਮੀ ਅਖਬਾਰ ਨੇ ਗੱਲ ਛਾਪੀ ਆ, ਕੁਛ ਫੌਜੀ ਅਧਿਕਾਰੀਆਂ ਦੇ ਹਵਾਲੇ ਨਾਲ, ਕੁਛ ਸਾਬਕਾ ਹੋ ਸਕਦੇ ਆ ਜਾਂ ਕੁਛ ਉੱਚ ਅਹੁਦਿਆਂ ਤੇ ਇਸ ਸਮੇਂ ਮੌਜੂਦਾ ਕਾਲ ਦੇ ਵਿੱਚ ਵੀ ਨਿਯੁਕਤ ਹੋ ਸਕਦੇ ਆ। ਤਾਂ ਉਹਨਾਂ ਨੇ ਕਿਹਾ ਕਿ ਉਸ ਸਮੇਂ ਤਿੰਨੇ ਫੌਜਾਂ, ਜਲ ਸੈਨਾ, ਥਲ ਸੈਨਾ, ਵਾਯੂ ਸੈਨਾ ਜਿਹਨਾਂ ਨੂੰ ਕਹਿੰਦੇ ਆ, ਏਅਰ ਫੋਰਸ ਯਾਨੀ ਜਿਹੜੀ ਆਰਮੀ ਆ ਜਾਂ ਨੇਵੀ ਆ ਜਿਹੜੀ, ਇਹ ਜੰਗ ਲਈ ਤਿਆਰ ਸਨ। ਔਰ ਯੋਜਨਾਵਾਂ ਹੋ ਗਈਆਂ, ਵਿਉਂਤਾਂ ਕਰ ਲਈਆਂ ਗਈਆਂ, ਮੀਟਿੰਗਾਂ ਵੀ ਹੋ ਗਈਆਂ, ਪਰ ਐਨ ਮੌਕੇ ਤੇ ਮਨਮੋਹਨ ਸਿੰਘ ਸਰਕਾਰ ਨੇ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਕਿ ਕੋਈ ਹਮਲਾ ਕੀਤਾ ਜਾਵੇ। ਇਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ ਬਾਲਾਕੋਟ ਜੋ ਟਿਕਾਣਾ ਉਸ ਸਮੇਂ ਦਾ ਬਹੁਤ ਵੱਡਾ ਟਿਕਾਣਾ ਸੀਗਾ, ਜਿੱਦਾਂ ਲਸ਼ਕਰ ਤੈਅਬਾ ਦਾ ਹੱਥ ਦੱਸਿਆ ਜਾਂਦਾ ਸੀਗਾ, ਜੈਸ਼ ਏ ਮੁਹੰਮਦ ਦੇ ਨਾਲ ਵੀ ਇਹ ਟਿਕਾਣਾ ਜੁੜਿਆ ਸੀਗਾ, ਤਾਂ ਉਦੋਂ ਇਸ ਬਾਲਾਕੋਟ ਨੂੰ ਨਿਸ਼ਾਨੇ ਤੇ ਲਿਆ ਗਿਆ ਸੀਗਾ ਕਿ ਬਾਲਾਕੋਟ ਹੈ ਜਿਹੜਾ ਉਹ ਨਿਸਤਨਾਬੂਦ ਕਰ ਦਿੱਤਾ ਜਾਵੇ। ਤਾਂ ਇਹ ਇੱਕ ਬਹੁਤ ਵੱਡੀ ਖਬਰ ਹੈ, ਸਨਸਨੀਖੇਜ਼ ਖਬਰ ਹੈ, ਕਿਉਂਕਿ ਜਿਸ ਤਰੀਕੇ ਨਾਲ ਅੱਜ ਰਾਜਨੀਤੀ ਦਾ ਯੁੱਧੀਕਰਨ ਕੀਤਾ ਜਾ ਰਿਹਾ ਜੀ, ਤਾਂ ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਸ਼ਾਇਦ ਕਾਂਗਰਸ ਨੂੰ ਹੋਰ ਕਮਜ਼ੋਰ ਕਰ ਸਕਦੀ ਆ, ਕਿਉਂਕਿ ਇਸ ਸਮੇਂ ਰਾਸ਼ਟਰਵਾਦ ਦਾ ਮਾਹੌਲ ਬਹੁਤ ਸਿਰ ਚੜ੍ਹ ਕੇ ਆ ਬੋਲਦਾ ਪਿਆ ਜਿਹੜਾ। ਤਾਂ ਹੁਣ ਇਹ ਪਤਾ ਨਹੀਂ ਇਲੈਕਸ਼ਨ ਦਾ ਪ੍ਰੋਪੇਗੈਂਡਾ, ਕਿਉਂਕਿ ਮੀਡੀਆ, ਇਹ ਉਹ ਮੀਡੀਆ
ਜਿਹੜਾ ਸਟਿੰਗ ਦੇ ਵਿੱਚ ਖੁਦ ਕੈਦ ਹੋ ਜਾਂਦਾ, ਖੁਦ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਲਿਆਓ ਮਾਲ ਲਿਆਓ, ਥੈਲੀ ਲਿਆਓ ਤੇ ਜੋ ਮਰਜ਼ੀ ਸਾਥੋਂ ਬਲਵਾ, ਅਸੀਂ ਪ੍ਰਾਪੇਗੰਡਾ ਰਨ ਕਰਨ ਨੂੰ ਤਿਆਰ ਹਾਂ। ਸੋ ਕਹਿਣ ਦਾ ਭਾਵ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੁਣ ਛੱਟ ਕੇ ਬਾਹਰ ਆ ਰਹੀਆਂ, ਛਣ ਕੇ ਬਾਹਰ ਆ ਰਹੀਆਂ, ਤਾਂ ਇਹ ਕਾਂਗਰਸ ਨੂੰ ਕਮਜ਼ੋਰ ਜ਼ਰੂਰ ਕਰਨਗੀਆਂ। ਵੈਸੇ ਵੀ ਹਾਲਾਤ ਇਹ ਬਣੇ ਆ, ਜੋ ਮਰਜ਼ੀ ਕੌਮਾਂਤਰੀ ਪੱਧਰ ਤੇ ਜਾਂ ਜਿਹੜੇ ਲੋਕ ਜਾਗਰੂਕ ਆ ਉਹਨਾਂ ਦੇ ਤਕਾਜ਼ੇ ਨਾਲ ਸਥਿਤੀਆਂ ਜੋ ਮਰਜ਼ੀ ਹੋਣ, ਪਰ ਇੱਥੇ ਹਾਲੇ ਵੀ ਮੋਦੀ ਸਰਕਾਰ ਦੀ ਜੈ ਜੈਕਾਰ ਕਰਨ ਵਾਲਿਆਂ ਦੀ, ਖਾਸ ਤੌਰ ਤੇ 에ਅਰ ਸਟ੍ਰਾਈਕ ਤੋਂ ਬਾਅਦ ਉਹਨਾਂ ਦੀ ਗਿਣਤੀ, ਉਹਨਾਂ ਦੀ ਤਾਦਾਦ ਬਹੁਤ ਆ। ਤਾਂ ਹੁਣ ਮਨਮੋਹਨ ਸਿੰਘ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ, ਮੀਡੀਆ ਵੱਲੋਂ ਵੀ ਲਿਆ ਗਿਆ, ਫੌਜੀ ਅਧਿਕਾਰੀਆਂ ਵੱਲੋਂ ਵੀ ਲਿਆ ਗਿਆ। ਪਰ ਜੇ ਆਪਾਂ ਉਸ ਸਮੇਂ ਦੇ ਹਾਲਾਤ ਦੇਖੀਏ, ਜੇ ਤੁਸੀਂ ਨਜ਼ਰ ਨੂੰ 2008 ਦੇ ਦੌਰ ਦੇ ਵਿੱਚ ਲੈ ਜਾਓ, ਤਾਂ ਉਸ ਦੌਰ ਦੇ ਵਿੱਚ ਦੇਖੋ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਮਜਬੂਰੀਆਂ ਵੀ ਸੀ। ਇੱਕ ਤੇ ਸੰਸਾਰਕ ਮੰਦਾ ਚੱਲਦਾ ਪਿਆ ਸੀਗਾ ਔਰ ਭਾਰਤ ਨੂੰ ਬਹੁਤ ਸੰਜੀਦਗੀ ਨਾਲ, ਸੁਹਿਰਦਤਾ ਨਾਲ ਮਨਮੋਹਨ ਸਿੰਘ ਹੋਰਾਂ ਨੇ ਬਚਾ ਲਿਆ ਸੀ, ਜਦਕਿ ਅਮਰੀਕਾ ਵੀ ਉਸ ਚਪੇਟ 'ਚ ਆ ਗਿਆ ਸੀ ਸੰਸਾਰਕ ਮੰਦੇ ਦੀ। ਤਾਂ ਦੂਸਰਾ ਇੱਕ ਕਾਰਨ ਹੋਰ ਵੀ ਸੀਗਾ ਜੋ ਦੇਖੀਏ ਆਪਾਂ ਰਾਜਨੀਤੀ ਤੋਂ ਹਟ ਕੇ, ਤਾਂ ਉਸ ਸਮੇਂ ਇਹਨਾਂ ਦਾ ਇੱਕ ਸਮਝੌਤਾ ਹੋਇਆ ਸੀ ਮੇਰੇ ਖਿਆਲ ਦੇ ਨਾਲ, ਪਰਮਾਣੂ ਕਰਾਰ ਜਿਹੜਾ ਹੋਇਆ ਜੀ, ਉਹ ਮਸੀ ਹੋਇਆ ਸੀਗਾ। ਜਿਹੜੇ ਕਾਮਰੇਡ ਸੀਗੇ ਉਹ ਸਰਕਾਰ ਛੱਡ ਕੇ ਚਲੇ ਵੀ ਗਏ ਸੀ ਉਹਦਾ ਵਿਰੋਧ ਕਰਕੇ। ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਹ ਮਜਬੂਰੀਆਂ ਵੀ ਮਨਮੋਹਨ ਸਿੰਘ ਸਰਕਾਰ ਦੇ ਸਾਹਮਣੇ, ਉਹ ਕਹਿੰਦੇ ਨਹੀਂ ਨਾ ਕੁਛ ਤੋਂ ਨਹੀਂ ਹੋਣਗੀ ਮਜਬੂਰੀਆਂ ਵਰਨਾ ਯੂ ਕੋਈ ਬੇਵਫਾ ਨਹੀਂ ਹੁੰਦਾ। ਜੋ ਕਹਿਣ ਦਾ ਭਾਵ ਆ ਕਿ ਮਨਮੋਹਨ ਸਰਕਾਰ ਨੇ ਉਸ ਸਮੇਂ ਇਹਨਾਂ ਚੀਜ਼ਾਂ ਨੂੰ ਵਾਚਿਆ, ਨਾ ਕਿ ਇਹਨਾਂ ਚੀਜ਼ਾਂ ਨੂੰ ਵੇਖਿਆ ਕਿ ਹਾਂ ਇਹ ਰਾਸ਼ਟਰਵਾਦਤਾ ਜਿਹੜੀ ਉਹ ਆਪਾਂ ਵੀ ਫੈਲਾ ਦਈਏ, ਥੋੜਾ ਜਿਹਾ ਆਪਾਂ ਵੀ ਇਹਨਾਂ ਨੂੰ ਦੋਸ਼ ਦੇ ਦਈਏ। ਸੋ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਸ਼ਾਇਦ ਇਹ ਫੈਸਲਾ ਜਿਹੜਾ ਲਿਆ, ਜਿਹਨੂੰ ਇਹ ਢਿੱਲਾ ਕਹਿ ਸਕਦੇ ਆ ਜਾਂ ਇਹਨੂੰ ਬੁਜ਼ਦਲੀ ਵਾਲਾ ਕਹਿ ਸਕਦੇ ਆ, ਪਰ ਉਸ ਲਿਹਾਜ਼ ਦੇ ਨਾਲ ਮਨਮੋਹਨ ਸਿੰਘ ਸਰਕਾਰ ਨੂੰ ਜਾਇਜ਼ ਵੀ ਕਰਾ। ਜੀ ਜੀ, ਅਗਲੀ ਗੱਲ ਕਰਦੇ ਹਾਂ, ਚਰਨਜੀਤ ਸ਼ਰਮਾ ਨੂੰ ਕੋਰਟ ਨੇ ਰਾਹਤ ਦੇ ਕੇ ਵਾਪਸ ਲਈ। ਦੇਖੋ ਇਹਨੂੰ ਵੀ ਕੱਲ ਬਲੈਂਕਟ ਬੇਲ ਦੱਸਦੇ ਆ ਕਿ ਹਾਈ ਕੋਰਟ ਵਿੱਚੋਂ ਮਿਲ ਗਈ ਸੀ। ਤਾਂ ਜਦੋਂ ਮਿਲ ਗਈ, ਪਹਿਲਾਂ ਤੇ ਇਹਦੇ ਵਕੀਲ ਨੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ, ਉਹ ਤੁਰੰਤ ਸੁਣਵਾਈ ਲੱਗੀ। ਫਿਰ ਇਹਨੂੰ ਜਦੋਂ ਰਾਹਤ ਦੇ ਦਿੱਤੀ ਗਈ, ਜਦੋਂ ਸਰਕਾਰ ਨੂੰ ਇਹ ਖਬਰਾਂ ਹੋਈਆਂ ਤੇ ਫਿਰ ਭਾਜੜਾਂ ਪਈਆਂ। ਇਹਨਾਂ ਦੇ ਇੱਕ ਵਕੀਲ ਜਿਹੜੇ ਸਰਕਾਰੀ ਵਕੀਲਾਂ ਦਾ ਇੱਕ ਇਹਨਾਂ ਦਾ ਪੈਨਲ ਹੁੰਦਾ ਸਰਕਾਰ ਦਾ ਬਹੁਤ ਵੱਡਾ, ਤਾਂ ਉਹਨਾਂ ਦੇ ਵਿੱਚ ਐਡਵੋਕੇਟ ਜਨਰਲ ਹੈ ਜਿਹੜੇ ਰਮੀਜ਼ਾ ਹਾਕਿਮ ਜੀ, ਉਹ ਉੱਥੇ ਪਹੁੰਚੇ। ਉਹਨਾਂ ਨੇ ਆਖਿਆ ਕਿ ਤੁਸੀਂ ਸਰਕਾਰ ਦਾ ਪੱਖ ਸੁਣਨ ਤੋਂ ਬਿਨਾਂ ਚਰਨਜੀਤ ਸ਼ਰਮਾ ਨੂੰ ਜਿਹੜੀ ਰਾਹਤ ਦਿੱਤੀ ਹੈ ਤਾਂ ਉਹ ਗਲਤ ਆ, ਪਰ ਤੁਸੀਂ ਉਮਰਾ ਨੰਗਲ ਨੂੰ ਵੀ ਇਸ ਤਰ੍ਹਾਂ ਦੀ ਰਾਹਤ ਦੇ ਦਿੱਤੀ ਜਿਹੜੀ ਸਰਕਾਰ ਦੇ ਪੱਖ ਸੁਣੇ ਤੋਂ ਬਿਨਾਂ ਪ੍ਰਦਾਨ ਕੀਤੀ ਗਈ ਹੈ। ਸੋ ਇਸ ਕਰਕੇ ਇਹ ਚੀਜ਼ ਬਹੁਤ ਗਲਤ ਆ। ਤਾਂ ਉਸ ਚੀਜ਼ ਦੇ ਨਾਲ ਮੁਤਫਿਕ ਹੁੰਦਿਆਂ, ਸਹਿਮਤ ਹੁੰਦਿਆਂ ਕੋਰਟ ਨੇ ਜਿਹੜੀ ਰਾਹਤ ਦਿੱਤੀ ਸੀਗੀ ਉਹਦੇ ਤੇ ਪੰਜਾਬ ਸਰਕਾਰ ਦੀ ਤੁਰੰਤ ਸੁਣਵਾਈ ਕਰਦਿਆਂ ਉਹਨੂੰ ਰੱਦ ਕਰ ਦਿੱਤਾ ਤੇ ਫਿਰ ਸਰਕਾਰ ਤੋਂ ਜਵਾਬ ਮੰਗਣ ਲਈ 28 ਤਰੀਕ ਦਾ ਸਮਾਂ ਮੁਕਰਰ ਕਰ ਦਿੱਤਾ। ਮਤਲਬ ਕਿ ਰਾਹਤ ਦੇ ਕੇ ਸਰਕਾਰ ਨੇ ਕੋਰਟ ਨੇ ਉਹ ਰਾਹਤ ਜਿਹੜੀ ਆ ਵਾਪਸ ਲੈ ਲਈ ਆ। ਤਾਂ ਉਧਰ ਉਮਰਾ ਨੰਗਲ ਦੀ ਜ਼ਮਾਨਤ ਦੀ ਜਿਹੜੀ ਸੁਣਵਾਈ ਆ ਉਹ 11 ਮਾਰਚ ਨੂੰ ਹੋਈ ਤੇ 11 ਮਾਰਚ ਨੂੰ ਉਹਦੀ ਜ਼ਮਾਨਤ ਦਾ ਵੀ ਫੈਸਲਾ ਹੋਊਗਾ। ਹਾਲਾਂਕਿ ਇੱਕ ਵਿਵਾਦ ਹੋ ਗਿਆ ਸੀਗਾ, ਕੁਛ ਅਕਾਲੀਆਂ ਦੇ ਨਾਮ ਲੱਗੇ ਸੀਗੇ ਕਿ ਉਹਨਾਂ ਨੇ ਉਮਰਾ ਨੰਗਲ ਦੇ ਨਾਲ ਜਾ ਕੇ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਆ। ਤਾਂ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਨੇ ਇੱਕ ਬਕਾਇਦਾ ਇਹ ਫੈਸਲਾ ਕਰਕੇ ਨੋਟਿਸ ਚੁਕਾ ਦਿੱਤਾ ਕਿ ਜੇ ਉਮਰਾ ਨੰਗਲ ਦੇ ਨਾਲ ਕਿਸੇ ਨੇ ਵੀ ਮੁਲਾਕਾਤ ਕਰਨੀ ਹੈ ਤਾਂ ਉਹਦੇ ਲਈ ਇੱਕ ਵਾਰ ਹੋਏਗਾ ਬੁੱਧ ਤੇ ਦੂਸਰਾ ਹੋਏਗਾ ਸ਼ਨੀਵਾਰ। ਇਸ ਤੋਂ ਇਲਾਵਾ ਕਿਸੇ ਨੂੰ ਮੁਲਾਕਾਤ ਲਈ ਫਟਕਰ ਨਹੀਂ ਦਿੱਤਾ ਜਾਊਗਾ। ਸੋ ਇਹ ਕੁਛ ਮਾਮਲਿਆਂ ਦੀਆਂ ਅਪਡੇਟਸ ਸੀਗੀਆਂ ਇਹਨਾਂ ਮਾਮਲਿਆਂ ਦੀਆਂ, ਪਰ ਲੱਗਦਾ ਇਹੋ ਆ ਕਿ ਚਰਨਜੀਤ ਸ਼ਰਮਾ ਤੇ ਉਮਰਾ ਨੰਗਲ ਜਿਹੜੇ ਆ ਹਾਲ ਦੀ ਘੜੀ ਜੇਲ੍ਹ ਦੇ ਵਿੱਚ ਹੀ ਰਹਿਣਗੇ। ਜੀ ਜੀ, ਅਗਲੀ ਗੱਲ ਕਰਦੇ ਹਾਂ, ਕਿਸਾਨ ਨੇਤਾ ਹੁਣ ਸਿਆਸਤ ਦੇ ਮੈਦਾਨ ਵਿੱਚ ਕੁੱਦਣਗੇ। ਦੇਖੋ ਪੰਜਾਬ ਤੇ ਹਰਿਆਣਾ ਦੇ ਕਈ ਕਿਸਾਨ ਆਗੂ ਆ ਜਿਹੜੇ ਉਹ ਇਸ ਫੈਸਲੇ ਤੇ ਸਹਿਮਤੀ ਬਣਾ ਕੇ ਬਹਿ ਗਏ ਆ ਕਿ ਆਪਾਂ ਨੂੰ ਇਲੈਕਸ਼ਨ ਦੇ ਵਿੱਚ ਜਾਣਾ ਚਾਹੀਦਾ, ਯਾਨੀ ਸਿਆਸੀ ਤਾਕਤ ਹਾਸਲ ਕਰਨੀ ਚਾਹੀਦੀ ਹੈ। ਵੈਸੇ ਇਹ ਗੱਲ ਠੀਕ ਆ ਕਿ ਕੁਛ ਵੀ ਬਦਲਾਓ ਲਈ ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਬਦਲਾਓ ਕਰਨਾ ਤੁਹਾਡੇ ਕੋਲ ਤਾਕਤ ਹੋਣੀ ਜ਼ਰੂਰੀ ਹੈ, ਖਾਸ ਤੌਰ ਤੇ ਸਿਆਸੀ ਪਾਵਰ, ਔਰ ਜੇ ਸੱਤਾ ਪਾਵਰ ਹੋਵੇ ਫਿਰ ਤਾਂ ਕਹਿਣਾ ਹੀ ਕੀ ਆ। ਸੋ ਹੁਣ ਸ਼ੁੱਕਰਵਾਰ ਜਿਹੜੀ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ, ਪੰਜਾਬ ਹਰਿਆਣਾ ਮੇਰੇ ਖਿਆਲ ਦੇ ਨਾਲ ਰਾਜਸਥਾਨ ਤੋਂ ਵੀ ਕੁਛ ਕਿਸਾਨ ਆਗੂ ਆਏ ਸੀਗੇ, ਕੁਛ ਯੂਪੀ 'ਚ, ਤਾਂ ਇਹ 1 ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਇੱਥੇ ਜੁਟੀਆਂ ਸੀ, ਉਹਨਾਂ ਦੇ ਪ੍ਰਤੀਨਿਧੀ ਇੱਥੇ ਪਹੁੰਚੇ ਸੀ ਸਾਂਝੀ ਮੀਟਿੰਗ ਤੇ। ਇਹਨਾਂ ਨੇ ਫੈਸਲਾ ਕੀਤਾ ਕਿ ਰਾਜਨੀਤੀ ਲਈ ਹੁਣ ਆਪਾਂ
ਹੋਈਏ, ਪਿੜ ਬੰਨੀਏ। ਤਾਂ ਇਹ ਜਿਹੜਾ ਫੈਸਲਾ ਕੀਤਾ ਗਿਆ, ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਗੱਲ ਕਰੀਏ, ਪੰਜਾਬ ਦੇ ਜਿਹੜੇ ਕਿਸਾਨ ਸੰਗਠਨ ਹੈ ਉਹਨਾਂ ਦੇ ਵਿੱਚ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਤੋਂ ਬੂਟਾ ਸਿੰਘ ਸੀਗੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਬਲਵੀਰ ਸਿੰਘ ਰਾਜੇਵਾਲ ਜੀ ਸੀਗੇ, ਵੈਸੇ ਦੂਸਰੀਆਂ ਹੋਰ ਕਈ ਕਿਸਾਨ ਧਿਰਾਂ ਸੀਗੀਆਂ ਪੰਜਾਬ ਦੇ ਵਿੱਚ, ਇਹ ਮੋਹਰੀ ਆ। ਤਾਂ ਇਹ ਜਿਹੜੀਆਂ ਧਿਰਾਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਸਿਆਸਤ ਦੇ ਵਿੱਚ ਆਵਾਂਗੇ। ਸੋ ਇਹਨਾਂ ਨੂੰ ਹੁੰਗਾਰਾ ਕਿਸ ਤਰ੍ਹਾਂ ਦਾ ਮਿਲਦਾ ਇਹ ਸਮਾਂ ਦੱਸੂਗਾ। ਪਰ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਸੰਗਠਨ ਆ, ਜੇ ਉਹਨਾਂ ਦੇ ਵਿੱਚੋਂ ਕੁਛ ਨੂੰ ਛੱਡ ਦਈਏ ਤਾਂ ਬਾਕੀ ਕਿਸਾਨ ਸੰਗਠਨ ਤੇ ਤਕਰੀਬਨ ਪਹਿਲਾਂ ਹੀ ਉਹ ਸਿਆਸਤ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਆ। ਲੱਖੋਵਾਲ ਸਾਹਿਬ ਨੂੰ ਲੈ ਲਓ, ਫਿਰ ਜਾਂ ਰਾਜੇਵਾਲ ਸਾਹਿਬ ਨੂੰ ਵੀ ਲੈ ਲਓ, ਕਿਤੇ ਨਾ ਕਿਤੇ ਰਾਜਨੀਤੀ ਨਾਲ ਜੁੜੇ ਹੋਏ ਆ। ਇਹਨਾਂ ਨੇ ਅਧਿਕਾਰ ਪ੍ਰਦਾਨ ਕੀਤਾ ਤੇ ਠੀਕ ਆ, ਪਰ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਇਹ ਸੋਚ ਕੇ ਚੱਲ ਰਹੇ ਆ ਉਨੀ ਜਲਦੀ ਇਹ ਟੀਚਾ ਹਾਸਲ ਕਰ ਲੈਣਗੇ ਕਿ ਅਸੀਂ ਸੱਤਾ ਤੱਕ ਪਹੁੰਚੀਏ। ਪਰ ਇੱਕ ਚੀਜ਼ ਇਹ ਆ ਕਿ ਜੇ ਮੰਨ ਲਓ ਪੋਲੀਟਿਕਸ ਦੇ ਵਿੱਚ ਆਉਂਦੇ ਆ, ਸਿੱਧਾ ਖੇਡਦੇ ਆ, ਖੁੱਲ ਕੇ ਖੇਡਦੇ ਆ, ਤਾਂ ਇੱਕ ਰਾਜਨੀਤਿਕ ਦਬਾਅ ਜ਼ਰੂਰ ਪੈਦਾ ਕਰ ਸਕਦੇ। ਮਤਲਬ ਕਿ ਹਰੇਕ ਪਿੰਡ ਦੇ ਵਿੱਚ ਜੇ ਕਿਸੇ ਵੀ ਕਿਸਾਨ ਸੰਗਠਨ ਦੀ ਕੋਈ ਵੋਟ ਆ ਤੇ ਉਹ ਸਾਂਝੇ ਰੂਪ ਦੇ ਵਿੱਚ ਉੱਤੇ ਜਾ ਕੇ ਇੱਕ ਮੰਚ ਤੇ ਇਕੱਠੀ ਹੋ ਜਾਂਦੀ ਆ, ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਤੋਂ ਉਹਦਾ ਦਬਾਅ ਜ਼ਰੂਰ ਬਣੂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਗਿਆਨੀ ਇਕਬਾਲ ਸਿੰਘ ਨੇ ਬਾਦਲ ਨੂੰ ਵੀ ਵਿਵਾਦ ਦੇ ਵਿੱਚ ਘੜੀਸਿਆ। ਮੈਨੂੰ ਲੱਗਦਾ ਹੁਣ ਇਹਨੇ ਕਿਸੇ ਨੂੰ ਨਹੀਂ ਛੱਡਣਾ। ਪਹਿਲਾਂ ਸੁੱਤਾ ਸੀਗਾ, ਪਹਿਲਾਂ ਇੰਨੇ ਸਾਲ ਸੁੱਤਾ ਸੀਗਾ, ਹੁਣ ਇਹਨੇ ਕਿਸੇ ਨੂੰ ਨਹੀਂ ਛੱਡਣਾ, ਕਿਉਂਕਿ ਹੁਣ ਇਹਦੀ ਪਦਵੀ ਜਿਹੜੀ ਆ ਉਹ ਖੋਹ ਲਈ ਗਈ ਆ, ਜਥੇਦਾਰੀ ਇਹਦੀ ਖੋਹ ਲਈ ਗਈ ਆ। ਔਰ ਜਥੇਦਾਰੀ ਕੋਈ ਵੀ ਇਸੇ ਕਰਕੇ ਗਈ ਆ ਕਿਉਂਕਿ ਮੌਕੇ ਨੇ ਆਪ ਹੀ ਦਿੱਤੇ ਆ। ਵੈਸੇ ਅੱਖ 'ਚ ਬਹੁਤ ਲੰਮੇ ਸਮੇਂ ਤੋਂ ਰੜਕਦਾ ਸੀ, ਹੁਣ ਇਹਨੇ ਸਿੱਧਾ ਕਹਿ ਦਿੱਤਾ, ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਸਿਰ ਦੇ ਤਹਿਤ ਤਖਤ ਸ਼੍ਰੀ ਹਰਿਮੰਦਰ ਸਾਹਿਬ ਦੀ ਪਟਨਾ ਸਾਹਿਬ ਤੋਂ ਹਟਾਇਆ ਵਾ। ਤਾਂ ਸਿੱਧਾ ਹੀ ਪ੍ਰਕਾਸ਼ ਸਿੰਘ ਬਾਦਲ ਦਾ ਇਹਨੇ ਨਾਂ ਲੈ ਦਿੱਤਾ। ਉਹਦਾ ਕਾਰਨ ਵੀ ਇਹਨੇ ਗਣਾਇਆ। ਉਹ ਕਹਿੰਦਾ ਕਿ ਜਦੋਂ 350ਵਾਂ ਸਮਾਗਮ ਮਨਾਇਆ ਗਿਆ ਸੀਗਾ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਬਾਅਦ 'ਚ ਇਹਨਾਂ ਨੇ ਕਮੇਟੀ ਤੋਂ ਕਿਹਾ ਕਿ 7 ਕਰੋੜ ਰੁਪਇਆ ਤੁਹਾਨੂੰ ਦਵਾ ਦਿੰਦੇ ਹਾਂ, ਤੇ ਅਸੀਂ ਫਿਰ ਉਹ ਚੀਜ਼ ਨੂੰ ਡਿਨਾਈ ਕਰ ਦਿੱਤਾ ਤੇ ਉਹ ਵੀ ਇਹਨਾਂ ਨੇ ਕਹਿੰਦੇ ਬਾਅਦ ਦੇ ਵਿੱਚ ਵਾਅਦਾ ਪੂਰਾ ਨਹੀਂ ਕੀਤਾ। ਤੇ ਫਿਰ ਉਹ ਜਿਹੜਾ ਜੁਮਲਾ ਸੀ ਪ੍ਰਧਾਨ ਮੰਤਰੀ ਵਾਲਾ 100 ਕਰੋੜ ਦਾ ਕਿ 100 ਕਰੋੜ ਅਸੀਂ ਦਿਆਂਗੇ, ਉਹ ਵੀ ਜੁਮਲਾ ਹੀ ਰਹਿ ਗਿਆ। ਤਾਂ ਇਹ ਕਹਿੰਦੇ ਕਿ ਫਿਰ ਮੈਂ ਭੱਜ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲ ਗਿਆ ਤੇ ਉਹਨਾਂ ਨੇ ਸਾਰੇ ਸਮਾਗਮ ਦਾ ਸਰਕਾਰੀ ਖਰਚਾ ਚੁੱਕਿਆ। ਇਹ ਗੱਲ ਤਾਂ ਤਕਰੀਬਨ ਠੀਕ ਆ, ਪਰ ਮੈਨੂੰ ਲੱਗਦਾ ਕਿ ਉਦੋਂ ਬਜਟ ਦੇ ਵਿੱਚ ਰੱਖਿਆ ਗਿਆ ਸੀਗਾ, ਕੇਂਦਰ ਵੱਲੋਂ ਪੈਸਾ ਰੱਖਿਆ ਗਿਆ ਜਾਂ ਨਿਤੀਸ਼ ਕੁਮਾਰ ਨੇ ਵੀ ਹੈਲਪ ਕੀਤੀ ਆ। ਉਹ ਪੈਸਾ ਮਿਲਿਆ ਜਾਂ ਨਹੀਂ ਮਿਲਿਆ, ਮੈਂ ਅਧਿਕਾਰਤ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਕਰਨ ਦੇ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ, ਨਾ ਰੌਂ ਦੇ ਵਿੱਚ ਆ। ਪਰ ਇੱਕ ਚੀਜ਼ ਜਿਹੜੀ ਉਸ ਸਮੇਂ ਵਾਪਰੀ ਸੀ ਉਹ ਇਹ ਵਾਪਰੀ ਸੀਗੀ ਕਿ ਇਹਨੇ ਗਿਆਨੀ ਗੁਰਬਚਨ ਸਿੰਘ ਨੂੰ ਇੱਥੇ ਆਉਣ ਤੋਂ ਰੋਕ ਦਿੱਤਾ ਸੀਗਾ ਤੇ ਗਿਆਨੀ ਗੁਰਮੁਖ ਸਿੰਘ ਨੂੰ ਵੀ ਰੋਕ ਦਿੱਤਾ ਸੀਗਾ ਕਿ ਤੁਸੀਂ ਸਮਾਗਮ 'ਚ ਨਾ ਆਓ, ਮਾਹੌਲ ਖਰਾਬ ਹੋਇਆ। ਤਾਂ ਦੂਜੀ ਚੀਜ਼ ਇਹਨੇ ਹੁਣ ਉਹ ਇਹ ਕਹੀ ਆ, ਕਹਿੰਦਾ ਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇੱਥੇ ਆਉਣ ਦੀ ਚੇਸ਼ਟਾ ਜਤਾਈ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਤੁਸੀਂ ਆਉਣਾ ਤੇ ਤੁਹਾਨੂੰ ਮੰਚ ਨਹੀਂ ਮਿਲੇਗਾ, ਸੰਗਤ ਮਿਲੂਗੀ, ਸੰਗਤ 'ਚ ਬਹਿ ਜਾਓ। ਤੇ ਇਸੇ ਚੀਜ਼ ਦਾ ਹੀ ਇਹਨਾਂ ਨੂੰ ਹਰਖਿਆ, ਇਸੇ ਚੀਜ਼ ਦਾ ਹੀ ਇਹਨਾਂ ਨੂੰ ਗੁੱਸਾ, ਤੇ ਹੁਣ ਗੁੱਸਾ ਜਿਹੜਾ ਸਾਜ਼ਿਸ਼ ਦੇ ਤਹਿਤ ਕੱਢ ਰਹੇ ਆ। ਤਾਂ ਗਿਆਨੀ ਇਕਬਾਲ ਸਿੰਘ ਨੇ ਹੋਰ ਵੀ ਧਮਕੀ ਦਿੱਤੀ ਹੈ, ਧਮਕੀਆਂ ਤੇ ਉਤਰ ਆਏ ਆ। ਉਹ ਕਹਿੰਦੇ ਆ ਕਿ ਜੇ ਮੈਨੂੰ ਇਹਨਾਂ ਨੇ ਸੱਦਣਾ ਅਕਾਲ ਤਖ਼ਤ ਤੇ, ਜਿੱਦਾਂ ਅੱਜ ਅਕਾਲ ਤਖ਼ਤ ਤੇ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਆ, ਉਹਦੇ ਵਿੱਚ ਕੀ ਫੈਸਲਾ ਲੈਂਦਾ ਦੇਖਦੇ ਗਿਆ ਨਹੀਂ ਹਰਪ੍ਰੀਤ ਸਿੰਘ ਜੀ। ਪਰ ਇਸ ਮਾਮਲੇ ਦੇ ਵਿੱਚ ਖੁੱਲੇ ਰੂਪ 'ਚ ਇਹ ਧਮਕੀ ਦੇ ਦਿੱਤੀ ਆ ਕਿ ਮੈਂ ਖੁਦ ਮੀਡੀਆ ਨੂੰ ਆ ਕੇ ਇੱਕ ਗੱਲ ਦੱਸ ਦੂੰਗਾ ਵੀ ਮੈਂ ਆਪ ਅਕਾਲ ਤਖ਼ਤ ਤੇ ਆ ਜਾਣਾ ਔਰ ਕੱਲੀ ਗੱਲ ਦੱਸੂਗਾ। ਤਾਂ ਮੈਨੂੰ ਲੱਗਦਾ ਕਿ ਜੇ ਮੰਨ ਲਓ ਇਹਦੇ ਖਿਲਾਫ ਕੋਈ ਕਾਰਵਾਈ ਕਰਦੇ ਆ ਗਿਆਨੀ ਇਕਬਾਲ ਸਿੰਘ ਦੇ ਖਿਲਾਫ, ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਾਜ਼ਦਾਰ ਹੈ। ਇੱਥੋਂ ਤੱਕ ਕਿ ਜੋ ਸੱਚਾ ਸੌਦਾ ਨੂੰ ਮਾਫੀ ਦਿੱਤੀ ਗਈ ਸੀ ਡੇਰੇ ਨੂੰ, ਉਹਦਾ ਵੀ ਇਹ ਰਾਜ਼ਦਾਰ ਆ। ਤਾਂ ਇਹ ਪਾਜ ਖੋਲ ਸਕਦਾ। ਸੋ ਇਸ ਚੀਜ਼ ਦਾ ਦਬਾਅ ਬਣਾਉਣ ਦਾ ਯਤਨ ਕਰ ਰਿਹਾ ਗਿਆਨੀ ਇਕਬਾਲ ਸਿੰਘ ਕਿ ਮੈਨੂੰ ਅਕਾਲ ਤਖ਼ਤ ਤੇ ਘੱਟੋ ਘੱਟ ਤਲਬ ਨਾ ਕੀਤਾ ਜਾਵੇ। ਜੇ ਅਕਾਲ ਤਖ਼ਤ ਤੇ ਤਲਬ ਕੀਤਾ ਜਾਂਦਾ ਤੇ ਗਾਂ ਦੀ ਸੰਭਾਵਨਾ ਵੀ ਜਿਹੜੀ ਆ ਉਹ ਢਿੱਲੀ ਮੱਠੀ ਪੈ ਜਾਣੀ ਆ। ਸੋ ਇਸ ਕਰਕੇ ਦਬਾਅ ਦੀ ਪੈਂਤੜੇਬਾਜ਼ੀ ਆ, ਦਬਾਅ ਦੀ ਪੈਂਤੜੇਬਾਜ਼ੀ ਜਿਹੜੀ ਆ ਉਹ ਅੱਗੇ ਕਿਹੜਾ ਰੁਖ ਅਖਤਿਆਰ ਕਰਦੀ ਆ ਦੇਖਾਂਗੇ। ਸੋ ਮਤਲਬ ਮਿੰਟੂ ਜੀ ਇਹੀ ਹੋਇਆ, ਹਰ ਇੱਕ ਨੂੰ ਆਪੋ ਆਪਣੀ ਕੁਰਸੀ ਦੇ ਨਾਲ, ਚਾਹੇ ਉਹ ਜਥੇਦਾਰੀ ਆ ਤੇ ਚਾਹੇ ਸਭ ਨੂੰ ਆਪੋ ਆਪਣੀ ਪਈ ਭਰਾਵੋ, ਸਭ ਨੂੰ ਆਪੋ ਆਪਣੀ ਪਈ।
ਬਿਲਕੁਲ। ਸੋ ਮਤਲਬ ਕੌਮ ਜਾਵੇ ਢੱਠੇ ਖੂਹ 'ਚ, ਇਹਨਾਂ ਨੂੰ ਇਹਦੇ ਨਾਲ ਕੋਈ ਜਿਹੜਾ ਇਸ ਹਿਸਾਬ ਦੇ ਨਾਲ ਮਤਲਬ ਨਹੀਂ ਆ। ਹੁਣ ਜਦੋਂ ਨਾਰਾਜ਼ਗੀ ਹੋਈ ਆ ਤੇ ਹੁਣ ਸਾਰਿਆਂ ਨੂੰ ਘੜੀਸਿਆ ਜਾ ਰਿਹਾ ਆ, ਤੇ ਲੋਕ ਕਿੰਨਾ ਕੁ ਚਿਰ ਫਿਰ ਅਜਿਹੀਆਂ ਗੱਲਾਂ ਤੇ ਅਜਿਹੇ ਲੋਕਾਂ ਦੇ ਉੱਤੇ ਵਿਸ਼ਵਾਸ ਕਰਦੇ ਰਹਿਣਗੇ? ਕਿਹੜੀ ਗੱਲ ਤੇ ਵਿਸ਼ਵਾਸ ਕਰੂਗਾ, ਕਿਹੜੀ ਤੇ ਨਹੀਂ ਕਰੂਗਾ? ਇਹ ਬਣੂਗਾ ਕੀ? ਵਿਸ਼ਵਾਸ ਹੁਣ ਲੋਕ ਕਰਨਗੇ ਵੀ ਨਹੀਂ, ਸਿੱਖ ਵੀ ਨਹੀਂ ਕਰਦੇ ਇਹਨਾਂ ਤੇ ਤਾਂ ਆਪਣੀ ਕੌਮ ਦੇ ਲੋਕ ਨਹੀਂ ਇਤਬਾਰ ਕਰਦੇ। ਤੁਸੀਂ ਦੇਖੋ ਗਿਆਨੀ ਗੁਰਮੁਖ ਸਿੰਘ ਜਦੋਂ ਬੋਲਿਆ ਸੀ ਤੇ ਉਹਦੇ ਹੱਕ 'ਚ ਕਿੰਨੇ ਲੋਕ ਖਲੋ ਗਏ ਸੀ। ਇੱਥੋਂ ਤੱਕ ਕਿਹਾ ਕਿ ਕੋਈ ਗੱਲ ਨਹੀਂ, ਇਹਨੇ ਗਲਤੀ ਕੀਤੀ ਆ, ਪਰ ਬੋਲਿਆ ਤੇ ਸਹੀ। ਪਰ ਜਦੋਂ ਉਹਦੇ ਭਰਾ ਨੇ ਤੇ ਗਿਆਨੀ ਗੁਰਮੁਖ ਸਿੰਘ ਨੇ ਪਲਟੀ ਮਾਰੀ, ਉਸ ਤੋਂ ਬਾਅਦ ਮੂੰਹ ਹੀ ਨਹੀਂ ਲਾਇਆ ਕਿਸੇ ਨੇ ਗਿਆਨੀ ਗੁਰਮੁਖ ਸਿੰਘ ਨੂੰ। ਤੇ ਉਹਦੇ ਖੁਦ ਭੈਣ ਭਣਵਈਏ ਨੇ ਉਹਨਾਂ ਦੇ ਇੱਕ ਸ਼ਾਦੀ ਕਾਰਜ ਦੇ ਵਿੱਚ ਨਹੀਂ ਸੀ ਸੱਦਿਆ। ਸੋ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦੀ ਗੱਲ ਕੌਣ ਸੁਣਦਾ। ਅੱਜ ਤੁਸੀਂ ਦੇਖੋ ਗਿਆਨੀ ਇਕਬਾਲ ਸਿੰਘ ਕਿੰਨਾ ਰੌਲਾ ਪਾਉਂਦੇ ਹਾਲ ਪਾਰਿਆ ਕਰਦਾ ਪਿਆ। ਕੋਈ ਬੰਦਾ ਇਹਦੇ ਨਾਲ ਖੜ ਰਿਹਾ ਕੌਮ ਦਾ? ਕੋਈ ਬੰਦਾ ਨਹੀਂ ਖੜ ਰਿਹਾ। ਹਾਂ, ਜਿਹੜੇ ਲੀਡਰ ਹੈ ਜਿੱਦਾਂ ਸੇਵਾ ਸਿੰਘ ਸੇਖਵਾਂ ਜਾਂ ਕੁਛ ਹੋ ਰਿਹਾ, ਉਹ ਜ਼ਰੂਰ ਕਹਿੰਦੇ ਆ ਕਿ ਇਹਦੀ ਗੱਲ ਸੁਣਨੀ ਚਾਹੀਦੀ, ਸਵਾਗਤ ਕਰਨਾ ਚਾਹੀਦਾ। ਪਰ ਜਿਹੜੇ ਆਮ ਸਿੱਖ ਆ, ਆਮ ਸਿੱਖਾਂ ਦਾ ਜਿਹੜਾ ਵਰਗ ਆ, ਉਹ ਨਹੀਂ ਇਸ ਚੀਜ਼ ਤੇ ਇਤਬਾਰ ਕਰਦਾ। ਉਹ ਕਹਿੰਦੇ ਆ ਕਿ ਜਦੋਂ ਬੋਲਣਾ ਸੀ ਉਦੋਂ ਇਹ ਗੁੰਗੇ ਬਣੇ ਰਹੇ, ਜਦੋਂ ਅਸੀਂ ਰੌਲਾ ਪਾਉਂਦੇ ਸੀ ਉਦੋਂ ਇਹ ਬੋਲੇ ਬਣੇ ਰਹੇ। ਹੁਣ ਅਸੀਂ ਇਹਨਾਂ ਦੀਆਂ ਚੀਜ਼ਾਂ ਸੁਣ ਕੇ ਕੀ ਕਰਨਾ? ਪਰ ਇੱਕ ਕਿਤੇ ਨਾ ਕਿਤੇ ਪਰ ਉਹ ਲੋਕ ਫਿਰ ਹੁਣ ਸੱਚੇ ਵੀ ਸਾਬਤ ਹੁੰਦੇ ਆ ਜਿਹੜੇ ਪਹਿਲੋਂ ਵੀ ਕਹਿੰਦੇ ਰਹੇ ਵੀ ਇਹ ਕੁਛ ਜਿਹੜਾ ਅੰਦਰ ਖਾਤੇ ਜਿਹੜਾ ਉਹ ਚੱਲੀ ਜਾ ਰਿਹਾ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਉੱਦਾਂ ਵੈਸੇ ਜੇ ਅੱਜ ਦੇ ਹਾਲਾਤ ਥੋੜ੍ਹੇ ਡਿਫਰੈਂਟ ਹੁੰਦੇ, ਇਹ ਕੁਰਸੀ ਤੋਂ ਜੇ ਲਾਏ ਨਾ ਹੁੰਦੇ, ਤੇ ਪਰ ਇਸ ਦਾ ਜੇ ਵੇਖਿਆ ਜਾਵੇ ਤਾਂ ਕਿਉਂਕਿ ਚੋਣਾਂ ਤਾਂ ਹੁਣ ਬਿਲਕੁਲ ਸਿਰ ਦੇ ਉੱਤੇ ਹੀ ਆ, ਤੇ ਇਸ ਦਾ ਅਸਰ ਡੂੰਘਾ ਜਿਹੜਾ ਉਹ ਪੈ ਸਕਦਾ ਸੀਗਾ। ਬਿਲਕੁਲ ਡੂੰਘਾ ਪੈ ਸਕਦਾ ਸੀਗਾ, ਡੂੰਘਾ ਪੈਣ ਦੀ ਸੰਭਾਵਨਾ ਵੀ ਰਹਿੰਦੀ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਗਿਆਨੀ ਇਕਬਾਲ ਸਿੰਘ ਇਹਨਾਂ ਨੂੰ ਡਰਾ ਰਿਹਾ, ਇਸੇ ਕਰਕੇ ਡਰਾ ਰਿਹਾ ਕਿ ਮੈਂ ਤੁਹਾਡਾ ਨੁਕਸਾਨ ਕਰ ਦੂੰਗਾ। ਬਾਦਲ ਪਰਿਵਾਰ ਤੇ ਦਬਾਅ ਬਣਾ ਰਿਹਾ ਸਿੱਧੇ ਤੌਰ ਤੇ, ਕਿਉਂਕਿ ਅੱਜ ਦੀ ਘੜੀ ਦੇ ਵਿੱਚ ਦੇਖੋ ਇਹਦੇ ਤੇ ਕੋਈ ਇਤਬਾਰ ਕਰੇ ਜਾਂ ਨਾ ਕਰੇ, ਪਰ ਜੇ ਮੰਨ ਲਓ ਖੁਲਾਸੇ ਕਰ ਦਿੰਦਾ, ਮੀਡੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਤੇ ਉਹਦਾ ਨੁਕਸਾਨ ਸਭ ਤੋਂ ਮੁੱਢਲਾ ਤੇ ਸਭ ਤੋਂ ਤੀਬਰ ਨੁਕਸਾਨ ਕਿਹਦਾ ਹੋਣਾ? ਫਿਰ ਅਕਾਲੀ ਦਲ, ਚਾਹੇ ਉਹ ਅੰਸ਼ਕ ਹੋਵੇ, ਚਾਹੇ ਉਹ ਪੂਰਕ ਹੋਵੇ, ਜਿੰਨਾ ਮਰਜ਼ੀ ਹੋਵੇ, ਪਰ ਉਹ ਨੁਕਸਾਨ ਜਿਹੜਾ ਉਹ ਅਕਾਲੀ ਦਲ ਦਾ, ਖਾਸ ਤੌਰ ਤੇ ਬਾਦਲ ਪਰਿਵਾਰ ਦਾ ਹੀ ਹੋਣਾ। ਤਾਂ ਇਸੇ ਕਰਕੇ ਇਸੇ ਨਬਜ਼ ਨੂੰ ਫੜ ਕੇ ਚੱਲਦਾ ਪਿਆ ਕਿ ਇਲੈਕਸ਼ਨ ਹੈਗਾ, ਜੇ ਮੈਂ ਆਹ ਚੀਜ਼ ਕਰਦਾ ਤਾਂ ਘੱਟੋ ਘੱਟ ਜਿਹੜੀ ਹੁਣ ਕਾਰਵਾਈ ਇਹਨਾਂ ਨੇ ਤੈਅ ਕਰ ਲਈ ਆ, ਇੱਕ ਜਿੱਦਾਂ ਇਹਨਾਂ ਨੇ ਕਮੇਟੀ ਬਿਠਾ ਦਿੱਤੀ ਆ ਅਕਾਲ ਤਖ਼ਤ ਦੇ ਜਥੇਦਾਰ ਹੋਰਾਂ ਨੇ, ਤਾਂ ਉਸ ਚੀਜ਼ ਤੋਂ ਮੈਂ ਬਚ ਸਕਾਂ। ਤਾਂ ਇਹ ਦਬਾਅ ਹੀ ਆ, ਔਰ ਇਹ ਰਾਜਨੀਤੀ ਦੇ ਵਿੱਚ ਫਰਕ ਪੈਂਦੇ ਇਹਨਾਂ ਚੀਜ਼ਾਂ ਦੇ। ਪਰ ਜਿਹੜੀਆਂ ਚੀਜ਼ਾਂ ਦੇਖੋ ਲੋਕਾਂ ਨੇ ਸ਼ਿੱਦਤ ਨਾਲ ਮਹਿਸੂਸ ਕਰ ਲਈਆਂ ਸੀ ਅੱਜ ਤੋਂ 2 ਸਾਲ 2.5 ਸਾਲ ਪਹਿਲਾਂ, ਉਹਨਾਂ ਚੀਜ਼ਾਂ ਦਾ ਹੁਣ ਸਮਾਂ ਨਹੀਂ ਰਿਹਾ। ਔਰ ਜਿਸ ਤਰੀਕੇ ਨਾਲ ਪਲਟੀਆਂ ਵੱਜੀਆਂ, ਚਾਹੇ ਅਵਤਾਰ ਸਿੰਘ ਮੱਕੜ ਹੋਵੇ, ਚਾਹੇ ਗਿਆਨੀ ਗੁਰਮੁਖ ਸਿੰਘ ਹੋਵੇ, ਚਾਹੇ ਗੁਰਮੁਖ ਸਿੰਘ ਦਾ ਭਰਾ ਹੋਵੇ, ਚਾਹੇ ਗਿਆਨੀ ਇਕਬਾਲ ਸਿੰਘ ਤੇ ਪਹਿਲਾਂ ਹੀ ਸਿੱਖ ਕੌਮ ਬਹੁਤ ਨਾਰਾਜ਼ ਆ, ਕਿਉਂਕਿ ਇਹਦੀਆਂ ਹਰਕਤਾਂ, ਇਹਦੇ ਕੰਮ ਉਹ ਹਮੇਸ਼ਾ ਵਿਵਾਦ ਦੇ ਵਿੱਚ ਰਹੇ ਆ। ਇਸ ਕਰਕੇ ਬਹੁਤਾ ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਤੇ ਫਰਕ ਪਊਗਾ। ਜੇ ਪੈਂਦਾ ਤੇ ਉਹ ਸਿਰਫ ਅਕਾਲੀ ਦਲ ਦੀ ਰਾਜਨੀਤੀ ਤੇ ਫਰਕ ਪਊਗਾ। ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼ੇਰ ਸਿੰਘ ਘੁਬਾਇਆ ਦੀ ਬਰਾਦਰੀ ਨੇ ਵੀ ਵਿਰੋਧ ਸ਼ੁਰੂ ਕੀਤਾ, ਕਿਤੇ ਕਾਂਗਰਸ ਨੇ ਪਾਟਾ ਢੋਲ ਤਾਂ ਨਹੀਂ ਗੱਲ 'ਚ ਪਾ ਲਿਆ? ਇਹ ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਇਹ 2 ਵਾਰੀ MLA ਬਣਿਆ, 2 ਵਾਰੀ MP ਬਣਿਆ, ਔਰ ਹਮੇਸ਼ਾ ਇਹਨੇ ਕਿਹਾ ਕਿ ਮੈਂ ਰਾਏ ਸਿੱਖ ਬਰਾਦਰੀ ਦਾ ਤਰਜਮਾਨ ਆ, ਮੈਂ ਉਹਨਾਂ ਦਾ ਲੰਬੜਦਾਰ ਆ। ਪਰ ਜੇ ਤੁਸੀਂ ਦੇਖੋਗੇ, ਜ਼ਮੀਨ ਤੇ ਦੇਖੋਗੇ, ਤਾਂ ਰਾਏ ਸਿੱਖ ਬਰਾਦਰੀ ਦਾ ਬਹੁਤ ਮੰਦਾ ਹਾਲ ਆ, ਖਾਸ ਤੌਰ ਤੇ ਜਿਹੜਾ ਗਰੀਬ ਵਰਗ ਆ ਉਹਨਾਂ ਦੇ ਵਿੱਚ, ਉਹਨਾਂ ਦੇ ਬੱਚਿਆਂ ਦੇ ਵਿੱਚ ਅਨਪੜ੍ਹਤਾ ਬਹੁਤ ਜ਼ਿਆਦਾ। ਔਰ ਮਾਫ਼ ਕਰਨਾ, ਇਹ ਗੱਲ ਸ਼ਾਇਦ ਕਈਆਂ ਨੂੰ ਚੁਭੇ ਕਿ ਉਹਨਾਂ ਦੇ ਕੋਲ ਰੁਜ਼ਗਾਰ ਦੀ ਇੰਨੀ ਜ਼ਿਆਦਾ ਕਮੀ ਹੈ ਕਿ ਬਹੁਤ ਸਾਰੇ ਇਸ ਬਰਾਦਰੀ ਦੇ ਲੋਕ ਹੈ ਜਿਹੜੇ ਉਹ ਗਲਤ ਧੰਦਿਆਂ 'ਚ ਵੀ ਲੱਗੇ ਹੋਏ, ਸਾਰੇ ਤੇ ਬਹੁਤ ਸਾਰੇ ਹੈਗੇ ਆ ਇਹਨਾਂ ਦੇ ਵਿੱਚੋਂ। ਤਾਂ ਉਹਨਾਂ ਦਾ ਜੇ ਉਧਾਰ ਨਹੀਂ ਕੀਤਾ ਗਿਆ ਹੁਣ ਤੱਕ, ਤੇ ਦੇਖੋ ਰੋਸ਼ ਤੇ ਹੋਊਗਾ ਕਿ ਸਾਡੇ ਨਾਲ ਇਹਨਾਂ ਨੇ ਰਾਜਨੀਤੀ ਕੀਤੀ ਹੈ, ਪਰ ਸਾਡੇ ਬਰਾਦਰੀ ਨੂੰ, ਸਾਡੇ ਭਾਈਚਾਰੇ ਨੂੰ ਜਿੱਥੋਂ ਤੱਕ ਇਹਨਾਂ ਨੇ ਖੜਨਾ ਸੀਗਾ ਉਹ ਨਹੀਂ ਖੜਿਆ। ਤੋ ਇਹ ਬਾਕੀ ਦੇਖੋ, ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਚੱਲਦੀ ਆ, ਰਾਜਨੀਤੀ ਦੇ ਵਿੱਚ ਹੁੰਦਾ ਕੀ ਆ ਕਿ ਕਈ ਵਾਰੀ ਵਿਰੋਧ ਕਰਨ ਲਈ ਦੂਸਰੇ ਨੂੰ ਅੱਗੇ ਲਾਇਆ ਜਾਂਦਾ, ਕਿਉਂਕਿ ਜਿਹੜਾ ਆਪ ਦਾ ਵਿਰੋਧ ਹੁੰਦਾ ਉਹ ਕਿਤੇ ਨਾ ਕਿਤੇ ਹੌਲਾ ਪੈਂਦਾ, ਦੂਸਰੇ ਤੋਂ ਵਿਰੋਧ ਕਰਵਾਉਂਦੇ ਆ ਤੇ ਵੱਡਾ ਵਿਰੋਧ ਬਣ ਜਾਂਦਾ। ਜਿੱਦਾਂ ਹੁਣ ਦੇਖੋ ਫਿਰੋਜ਼ਪੁਰ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੇ ਬਿਮਾਰੀ, ਉਸ ਦੇ ਤੌਰ ਤੇ ਇੱਕ ਤਰ੍ਹਾਂ ਨਾਲ ਮੈਚ ਫਿਕਸ ਆ। ਹੁਣ ਗੱਲ ਇਹ ਆ ਕਿ ਉੱਥੇ ਕਮੋ ਜਿਹੜੀ ਬਰਾਦਰੀ ਆ, ਉਹਨਾਂ ਦੀ ਵੀ ਇੱਕ ਬਹੁਤ ਵੱਡੀ ਵੋਟ ਧਾੜ ਆ, ਮਤਲਬ ਕਿ ਜੇ ਲਾਓ ਤੇ 2 ਲੱਖ ਤੋਂ ਵੱਧ ਆ, ਜੇ ਰਾਏ ਸਿੱਖ ਬਰਾਦਰੀ ਲਾ ਲਈਏ ਤੇ ਇਹਨਾਂ ਦੀ ਵੀ 2 ਲੱਖ ਤੋਂ ਵੱਧ ਆ। ਤਾਂ ਉਹ ਕਹਿੰਦੇ ਕਿ ਸਾਨੂੰ ਕਿਉਂ ਨਹੀਂ ਨੁਮਾਇੰਦਗੀ? ਤਾਂ ਇਹੀ ਕਾਰਨ ਆ ਕਿ ਇਹਨਾਂ ਦੇ ਕੁਛ ਨੇਤਾਵਾਂ ਨੇ ਹੁਣ ਰਾਏ ਸਿੱਖ ਬਰਾਦਰੀ ਦੇ ਜਿਹੜੇ ਆਗੂ ਆ,
ਉਹਨਾਂ ਨੂੰ ਅੱਗੇ ਲਾ ਦਿੱਤਾ ਤੇ ਉਹ ਕਹਿੰਦੇ ਆ ਕਿ ਅਸੀਂ ਇਹਨੂੰ ਪ੍ਰਵਾਹ ਨਹੀਂ ਕਰਦੇ। ਤਾਂ ਕਹਿੰਦਾ ਭਾਵ ਇਹ ਆ ਕਿ ਜਿਹੜੀ ਬਰਾਦਰੀ ਦੇ ਨਾਮ ਤੇ ਸ਼ੇਰ ਸਿੰਘ ਘੁਬਾਇਆ ਹੁਣ ਤੱਕ ਰਾਜਨੀਤੀ ਕਰਦਾ ਆ, ਵੋਟ ਬੈਂਕ ਦੀ ਰਾਜਨੀਤੀ ਕਰਦਾ ਆ, ਉਹ ਬਰਾਦਰੀ ਖੁਦ ਕਹਿੰਦੀ ਆ ਕਿ ਸ਼ੇਰ ਸਿੰਘ ਘੁਬਾਇਆ ਨੇ ਸਾਡੇ ਲਈ ਕੱਖ ਨਹੀਂ ਕੀਤਾ। ਔਰ ਇੱਥੋਂ ਤੱਕ ਕਾਂਗਰਸੀ ਕਹਿੰਦੇ ਆ ਕਿ ਇਹ ਉਹੀ ਸ਼ੇਰ ਸਿੰਘ ਘੁਬਾਇਆ ਜਿਹਨੇ ਕਾਂਗਰਸੀਆਂ ਤੇ ਪਰਚੇ ਦਰਜ ਕੀਤੇ, ਜਿਹਨੇ ਕਾਂਗਰਸੀਆਂ ਦੇ ਨਾਲ ਧੱਕਾ ਕੀਤਾ। ਔਰ ਇੱਥੋਂ ਤੱਕ ਕਿ ਜਦੋਂ ਪਿਛਲੀ ਦਫਾ ਮੁਕਾਬਲਾ ਸੀਗਾ, ਦੇਖੋ ਇਤਫਾਕ ਰਾਜਨੀਤੀ 'ਚ ਕਿੱਦਾਂ ਬਣਦੇ ਆ, ਦੇਖੋ ਮੁੜ ਕੇ ਰਿਸ਼ਤੇ ਕਿੱਦਾਂ ਬਣਦੇ ਆ, ਕਿ ਸ਼ੇਰ ਸਿੰਘ ਘੁਬਾਇਆ ਦੇ ਬਰੋਬਰ ਉਸ ਸਮੇਂ ਸੁਨੀਲ ਜਾਖੜ ਖੜਾ ਸੀ, ਜਿਹੜਾ ਇਹਨੂੰ ਰਾਹੁਲ ਗਾਂਧੀ ਤੱਕ ਲੈ ਕੇ ਗਿਆ ਹੁੰਦਾ, ਨਾਲ ਸੀ ਤਸਵੀਰ ਦੇ ਵਿੱਚ ਜਦੋਂ ਇਹਨੇ ਕਾਂਗਰਸ ਅਫੀਸ਼ੀਅਲੀ ਜੁਆਇਨ ਕੀਤੀ ਆ। ਤੇ ਜਦੋਂ ਇੱਥੇ ਇਲੈਕਸ਼ਨ ਹੋਇਆ 2014 ਦੇ ਵਿੱਚ, ਮੈਂ ਉਦੋਂ ਕਵਰ ਕਰਦਾ ਪਿਆ ਸੀਗਾ ਇੱਕ ਸਟਿੰਗਰ ਦੇ ਤੌਰ ਤੇ, ਤਾਂ ਮਲੋਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਧੱਕੇਸ਼ਾਹੀ ਕੀਤੀ ਕਾਲੀਆਂ। ਸੁਨੀਲ ਜਾਖੜ ਹੋਰਾਂ ਨੇ ਹਾਈਵੇ ਬੰਦ ਕਰ ਦਿੱਤਾ, ਸੁਨੀਲ ਜਾਖੜ ਉੱਤੇ ਖੁਦ ਆ ਗਿਆ। ਸੁਨੀਲ ਜਾਖੜ ਹੋਰਾਂ ਤੇ ਉਲਟਾ ਤੇ ਕੇਸ ਦਰਜ ਕਰ ਦਿੱਤਾ ਗਿਆ ਸੀ ਪ੍ਰੋਟੈਸਟ ਕਰਦਿਆਂ ਤੇ। ਤਾਂ ਸੁਨੀਲ ਜਾਖੜ ਨੇ ਕਿਹਾ ਸੀਗਾ ਕੋਈ ਨਹੀਂ, ਸਾਡਾ ਟਾਈਮ ਆਉਣ ਦਿਓ। ਪੁਲਿਸ ਵਾਲੇ ਡੀਐਸਪੀ ਨੂੰ ਮੇਰੇ ਸਾਹਮਣੇ ਕਿਹਾ ਸਾਡਾ ਟਾਈਮ ਆਉਣ ਦਿਓ, ਤੁਹਾਨੂੰ ਫਿਰ ਦੱਸਾਂਗੇ। ਉਹਨਾਂ ਦਾ ਟਾਈਮ ਆ ਗਿਆ ਤੇ ਐਸਾ ਟਾਈਮ ਆਇਆ ਕਿ ਉਹਨਾਂ ਨੇ ਸ਼ੇਰ ਸਿੰਘ ਘੁਬਾਇਆ, ਜਿਹੜਾ ਉਸ ਸਮੇਂ ਉਹਨਾਂ ਦੇ ਆਪੋਜੀਟ ਇਲੈਕਸ਼ਨ ਲੜ ਰਿਹਾ ਸੀਗਾ, ਉਹਨੂੰ ਹੀ ਨਾਲ ਲਿਆ। ਸੋ ਟਾਈਮ ਵੀ ਇਸ ਤਰ੍ਹਾਂ ਬਦਲਦੇ ਰਹਿੰਦੇ, ਇਤਫਾਕ ਵੀ ਇਸ ਤਰ੍ਹਾਂ ਬਦਲਦੇ ਰਹਿੰਦੇ, ਹਾਦਸੇ ਵੀ ਇਸ ਤਰ੍ਹਾਂ ਬਦਲਦੇ ਰਹਿੰਦੇ ਆ। ਤਾਂ ਫਿਰੋਜ਼ਪੁਰ ਦੇ ਵਿੱਚ ਇਸ ਸਮੇਂ ਅੰਦਰ ਖਾਤੇ ਇਸ ਗੱਲ ਨੂੰ ਲੈ ਕੇ ਕਾਂਗਰਸ ਦੇ ਵਿੱਚ ਬਹੁਤ ਵੱਡਾ ਵਿਰੋਧ ਆ ਕਿ ਸ਼ੇਰ ਸਿੰਘ ਘੁਬਾਇਆ ਨੂੰ ਪੈਰਾਸ਼ੂਟ ਰਾਹੀਂ ਪਾਰਟੀ 'ਚ ਉਤਾਰਿਆ ਜਾ ਰਿਹਾ ਹੈ। ਔਰ ਵੈਸੇ ਵੀ ਜੇ ਤੁਸੀਂ ਇਹਨਾਂ ਦਾ ਸੰਵਿਧਾਨ ਦੇਖੋਗੇ ਤਾਂ 4 ਸਾਲ ਤੱਕ ਇਹ ਕਿਸੇ ਨੂੰ ਅਹੁਦਾ ਨਹੀਂ ਦਿੰਦੇ। ਜੇ ਕੋਈ ਮੰਨ ਲਓ ਪਾਰਟੀ 'ਚ ਆ ਗਿਆ, ਉਹ ਕਹਿੰਦੇ ਕਿ 4 ਸਾਲ ਪਹਿਲਾਂ ਸੇਵਾ ਕਰੇ, ਪਰ ਇੱਥੇ ਨਵਜੋਤ ਸਿੱਧੂ ਆਇਆ, ਮਨਪ੍ਰੀਤ ਬਾਦਲ ਆਇਆ, ਸ਼ੇਰ ਸਿੰਘ ਘੁਬਾਇਆ, ਜਿਹੜੇ ਦੂਸਰੀਆਂ ਪਾਰਟੀਆਂ 'ਚ ਵੋਟ ਕੀਤੇ ਬੰਦੇ ਸੀਗੇ, ਉਹਨਾਂ ਨੂੰ ਨਾਲ ਦੀ ਨਾਲ ਨਾ ਸਿਰਫ ਟਿਕਟਾਂ ਦਿੱਤੀਆਂ ਗਈਆਂ ਬਲਕਿ ਮੰਤਰੀ ਪਦ ਦੇ ਅਹੁਦੇ ਵੀ ਦਿੱਤੇ ਗਏ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਲੋਕਾਂ ਨੂੰ ਰੜਕਦੀਆਂ, ਜਿਨ੍ਹਾਂ ਲੋਕਾਂ ਨੇ ਸਦਰਾਂ ਮਨ ਦੇ ਵਿੱਚ ਪਾਲੀਆਂ ਹੋਈਆਂ ਸੀਗੀਆਂ ਕਿ ਐਤਕੀ ਸਾਡਾ ਵੀ ਗੁਣਾ ਪੈ ਸਕਦਾ। ਜੀ 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 ਬਿਲਕੁਲ। ਅਤੇ ਮਿੰਟੂ ਜੀ, ਇਲੈਕਸ਼ਨ ਦੇ ਬਾਰੇ ਕੋਈ ਅਪਡੇਟ, ਕਦੋਂ ਕੋਈ ਤਰੀਕ ਜਿਹੜੀ ਉਹ ਜਾਰੀ ਕੀਤੀ ਜਾ ਸਕਦੀ, ਕਦੋਂ ਕੋਈ ਐਲਾਨ ਹੋ ਸਕਦਾ? ਕੁਛ ਪੰਜਾਬੀ ਦੇ ਆਖਣ ਨੂੰ ਕੰਮ ਕੰਢਿਆਂ ਤੇ ਹੀ ਆ, ਕਿਸੇ ਸਮੇਂ ਵੀ ਐਲਾਨ ਹੋ ਸਕਦਾ, ਕਿਸੇ ਹਫ਼ਤੇ ਵੀ ਹੋ ਸਕਦਾ, ਪਰ ਪੱਕਾ ਨਹੀਂ ਕਹਿ ਸਕਦੇ ਕਿ ਕਿਹੜੇ ਹਫ਼ਤੇ ਹੋਊਗਾ। ਜੀ ਬਿਲਕੁਲ, ਸਭ ਨੂੰ ਬੜਾ ਬੇਸਬਰੀ ਦੇ ਨਾਲ ਜਿਹੜਾ ਆ ਉਹ ਇੰਤਜ਼ਾਰ ਰਹੂਗਾ ਇਸ ਵਾਰ ਜਿਹੜਾ ਆ ਕੀ ਸਮੀਕਰਨ ਜਿਹੜੇ ਉਹ ਬਣਨਗੇ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.